ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच बहुत शुक्रिया जी। डॉक्टर साहब अज 21 फरवरी 2020 10 फग्गन नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, Chatu Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਜੋ ਲਾਸਟ ਵਾਲਾ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਸੋ ਅਸੀਂ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਜਿਉਂਦੇ ਰਹੋ, ਹੱਸਦੇ ਵਸਦੇ ਰਹੋ ਤੇ TV84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਸਾਡਾ ਜੋ ਵਿਚਾਰ ਚਰਚਾ ਦਾ ਵਿਸ਼ਾ ਹੈ ਉਹ ਹੈ ਪੰਜਾਬੀ ਮਾਂ ਬੋਲੀ। ਅੱਜ ਵਿਊਅਰਸ 21 ਫਰਵਰੀ ਦਾ ਦਿਨ ਹੈ ਔਰ 21 ਫਰਵਰੀ ਦੇ ਦਿਨ ਨੂੰ ਯੂਨਾਈਟਿਡ ਨੇਸ਼ਨਸ ਵੱਲੋਂ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਐਲਾਨਿਆ ਹੋਇਆ ਹੈ ਔਰ ਇਸ ਦਿਨ ਨੂੰ ਦੁਨੀਆ ਭਰ ਦੇ ਵਿੱਚ ਥਾਂ ਥਾਂ ਤੇ ਜੋ ਆਪਣੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਬੜੇ ਹੀ ਉਤਸ਼ਾਹ ਤੇ ਚਾਅ ਨਾਲ ਮਨਾਇਆ ਗਿਆ। ਸੋ ਇਸ ਦਿਨ ਜੋ ਬੰਗਲਾਦੇਸ਼ ਹੈ ਉਸ ਵਿੱਚ ਸਰਕਾਰੀ ਛੁੱਟੀ ਕੀਤੀ ਗਈ ਐਂਡ ਪੰਜਾਬ ਦੇ ਵਿੱਚ ਥਾਂ ਥਾਂ ਇਸ ਦਿਨ ਨੂੰ ਸੈਮੀਨਾਰ ਤੇ ਕਾਨਫਰੰਸਾਂ ਇਸ ਦਿਨ ਤੇ ਹੋਈਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਇਹ ਪੰਜਾਬੀ ਮਾਂ ਬੋਲੀ ਦੀ ਅਹਿਮੀਅਤ ਕੀ ਹੈ ਔਰ ਸਾਨੂੰ ਇਸ ਨਾਲ ਕਿਉਂ ਜੁੜੇ ਰਹਿਣਾ ਚਾਹੀਦਾ ਹੈ। ਐਂਡ ਦੂਸਰੇ ਪਾਸੇ ਜੋ ਅਮਰੀਕਾ ਦੇ ਪ੍ਰਧਾਨ ਟਰੰਪ ਜੀ ਹਨ ਉਹਨਾਂ ਦੀ ਜੋ ਭਾਰਤ ਫੇਰੀ ਹੈ ਉਹ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਐਂਡ ਜੋ ਨਮਸਤੇ ਜੋ ਟਰੰਪ ਦਾ ਸਮਾਗਮ ਹੈ ਉਸ ਉੱਪਰ ਜੋ ਕਈ ਸੌ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਐਂਡ ਜੋ ਇਹ ਖਰਚਾ ਹੈ ਇਸ ਤੋਂ ਪੱਲਾ ਝਾੜਦਿਆਂ ਮੋਦੀ ਸਰਕਾਰ ਨੇ ਕਿਹਾ ਹੈ ਕਿ ਇਹ ਜੋ ਖਰਚਾ ਹੋ ਰਿਹਾ ਹੈ ਇਹ ਸਰਕਾਰੀ ਖਰਚਾ ਨਹੀਂ ਹੈ, ਇਹ ਜੋ ਅਹਿਮਦਾਬਾਦ ਦੀ ਜੋ ਇੱਕ ਪ੍ਰਾਈਵੇਟ ਸੰਸਥਾ ਹੈ ਉਹ ਇਹ ਸਭ ਖਰਚਾ ਕਰ ਰਹੀ ਹੈ। ਸੋ ਇਹ ਵਿਸ਼ਾ ਕੀ ਹੈ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਥਰਡ ਵਾਲਾ ਜੋ ਇਸ਼ੂ ਹੈ ਹਮੇਸ਼ਾ ਦੀ ਤਰ੍ਹਾਂ ਆਪਾਂ ਕਸ਼ਮੀਰ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ। 199 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਉਸੇ ਤਰ੍ਹਾਂ ਹੀ ਜੋ ਉੱਥੋਂ ਦੇ ਕਸ਼ਮੀਰੀ ਨੇ ਉੱਥੋਂ ਦੀ ਜੋ ਆਵਾਮ ਹੈ 80 ਲੱਖ ਸੋ ਉਸੇ ਤਰ੍ਹਾਂ ਹੀ ਉਹ ਖੁੱਲੀ ਜੇਲ੍ਹ ਦੇ ਵਿੱਚ ਡੱਕੀ ਹੋਈ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜੋ ਕਸ਼ਮੀਰ ਬਾਰੇ ਖਬਰਾਂ ਆ ਰਹੀਆਂ ਹਨ ਕਿ ਪੰਜਾਬ ਵਾਂਗ ਕਸ਼ਮੀਰ ਵਿੱਚ ਵੀ ਜੋ ਭਾਰਤ ਦੀਆਂ ਏਜੰਸੀਆਂ ਨੇ ਉਹਨਾਂ ਨੇ ਜੋ ਨਸ਼ੀਲੀਆਂ ਜੋ ਡਰੱਗਸ ਨੇ ਉਹਨਾਂ ਦਾ ਪਸਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਉੱਪਰ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਐਂਡ ਦੇ ਵਿੱਚ ਤੁਹਾਡੀਆਂ ਲਿਖਤਾਂ ਤੇ ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ 21 ਫਰਵਰੀ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਵੀ ਅਹਿਮੀਅਤ ਰੱਖਦਾ ਹੈ ਜੀ। 20ਵੀਂ ਸਦੀ 'ਚ ਖਾਸ ਤੌਰ ਤੇ ਸਾਕਾ ਨਨਕਾਣਾ ਸਾਹਿਬ ਜਿਸ ਦਿਨ 130 ਤੋਂ ਜ਼ਿਆਦਾ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਕਿ ਉਹ ਹਿੰਦੂਵਾਦੀ ਜਿਹੜੇ ਮਹੰਤਾਂ ਦੇ ਕੰਟਰੋਲ ਦੇ ਵਿੱਚ ਗੁਰਦੁਆਰੇ ਸਨ ਇਤਿਹਾਸਕ, ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਨਕਾਣਾ ਸਾਹਿਬ ਜਿੱਥੇ ਹਿੰਦੂ ਮਹੰਤ ਨਰੈਣੂ ਪੂਰਾ ਇੱਕ ਗੁੰਡਾ ਬਣ ਕੇ ਔਰ ਬ੍ਰਿਟਿਸ਼ ਸਰਕਾਰ ਦੀ ਸ਼ਹਿ ਦੇ ਉੱਤੇ
ਕਿਉਂਕਿ ਜਦੋਂ ਅੰਗਰੇਜ਼ਾਂ ਨੇ 1849 ਦੇ ਵਿੱਚ ਪੰਜਾਬ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਾਇਆ ਤੇ ਉਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਜਿਹਦੇ ਥੱਲੇ ਜਿਹੜੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਲਈ ਜਾਂ ਸੇਵਾ ਸੰਭਾਲ ਦੇ ਲਈ ਇਹ ਮਹੰਤ ਲੋਕ ਸਨ, ਇਹਨਾਂ ਨੂੰ ਜਾਇਦਾਦ ਦੇ ਮਾਲਕ ਬਣਾ ਦਿੱਤਾ ਗਿਆ। ਸੋ ਜ਼ਾਹਰ ਹੈ ਇਹ ਸੇਵਾਦਾਰ ਤਾਂ ਸਨ ਲੇਕਿਨ ਮਾਲਕ ਨਹੀਂ ਸਨ। ਲੇਕਿਨ ਇਸ ਦੇ ਨਾਲ ਇਹ ਹੋਇਆ ਕਿ ਇਹਨਾਂ ਦੀ ਪੂਰੀ ਜਿਹੜੀ ਹੈ ਉਹ ਇਹਨਾਂ ਨੇ ਗੁੰਡਾਗਰਦੀ ਦਾ ਸਹਾਰਾ ਲਿਆ, ਅੱਗੋਂ ਗੁੰਡੇ ਇੰਪਲੋਏ ਕਰ ਲਏ ਔਰ ਬਹੁਤ ਸਾਰੀਆਂ ਇਸ ਕਿਸਮ ਦੀਆਂ ਹਰਕਤਾਂ ਜਿਹੜੀਆਂ ਕਿ ਮਜ਼ਹਬ ਦੇ ਬਿਲਕੁਲ ਖਿਲਾਫ ਹੁੰਦੀਆਂ ਨੇ ਉਹ ਕਰਨੀਆਂ ਸ਼ੁਰੂ ਕੀਤੀਆਂ। ਔਰ ਇਹ ਜਦੋਂ ਅਸੀਂ ਸਿੱਖ ਲਹਿਰ ਦੀ 20th ਸੈਂਚੁਰੀ ਦੇ ਵਿੱਚ ਰੈਨੇਸੈਂਸ ਦੀ ਗੱਲ ਕਰਦੇ ਹਾਂ ਤੇ ਸਾਕਾ ਨਨਕਾਣਾ ਸਾਹਿਬ ਇੱਕ ਐਸਾ ਸਾਕਾ ਹੈ ਜਿਸ ਨੇ ਸਿੱਖਾਂ ਦੇ ਅੰਦਰ ਆਪਣੇ ਧਰਮ ਪ੍ਰਤੀ, ਕਿਉਂਕਿ ਸ਼ਹੀਦੀਆਂ ਦਾ ਇਤਿਹਾਸ 20ਵੀਂ ਸਦੀ 'ਚ ਬੇਸ਼ੱਕ ਉਸ ਤੋਂ ਪਹਿਲਾਂ ਇੰਟਰਨੈਸ਼ਨਲ ਲੈਵਲ ਤੇ 19th ਸੈਂਚੁਰੀ ਐਂਡ 'ਚ 1849 ਤੋਂ ਬਾਅਦ ਕੂਕਾ ਲਹਿਰ ਚੱਲੀ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਚੈਲੰਜ ਕੀਤਾ, ਤੋਪਾਂ ਦੇ ਸਾਹਮਣੇ ਉਹਨਾਂ ਨੂੰ ਉਡਾ ਦਿੱਤਾ ਗਿਆ ਸੀ। ਫਿਰ ਕੈਨੇਡਾ ਅਮਰੀਕਾ 'ਚੋਂ ਗਦਰ ਲਹਿਰ ਚੱਲੀ, ਜਿੱਥੇ ਇੱਥੋਂ ਜਾ ਕੇ ਗਦਰ ਮਚਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਵੀ ਫਾਂਸੀ ਦੇ ਤਖਤੇ ਔਰ ਕਾਲੇ ਪਾਣੀ ਦੇ ਵਿੱਚ ਭੇਜ ਦਿੱਤਾ ਗਿਆ। ਪਰ ਜਿਹੜੀ ਮਜ਼ਹਬੀ ਤੌਰ ਦੇ ਉੱਤੇ ਜਿਸ ਚੋਂ ਫਿਰ ਅਕਾਲੀ ਲਹਿਰ ਜਾਂ ਅਕਾਲੀ ਲਫ਼ਜ਼ ਦੁਨੀਆ ਭਰ ਦੇ ਵਿੱਚ ਆਇਆ ਔਰ ਜਿਹੜਾ ਜਿਸ ਦੀ ਸ਼ੁਰੂਆਤ ਹੁੰਦੀ ਹੈ ਗੁਰਦੁਆਰਾ ਰਿਫਾਰਮ ਮੂਵਮੈਂਟ ਇਹਨੂੰ ਕਿਹਾ ਜਾਂਦਾ ਹੈ, ਇਹ ਸਾਕਾ ਨਨਕਾਣਾ ਸਾਹਿਬ ਦੇ ਨਾਲ ਇਸ ਦੀ ਸ਼ੁਰੂਆਤ ਹੁੰਦੀ ਹੈ। ਔਰ 21 ਫਰਵਰੀ ਦਾ ਦਿਨ ਹੀ ਸੀ 1920 ਦੇ ਵਿੱਚ ਜਦੋਂ ਕਿ ਇਹ ਸ਼ਹੀਦੀਆਂ ਹੋਈਆਂ। ਸੋ ਅਸੀਂ ਚੌਥੇ ਸੈਗਮੈਂਟ ਦੇ ਵਿੱਚ ਇਸ ਦਿਨ ਨੂੰ ਯਾਦ ਕਰਾਂਗੇ। ਔਰ ਹੁਣ ਵੀ ਨਨਕਾਣਾ ਸਾਹਿਬ ਜਿੱਥੇ 130 ਸਿੱਖਾਂ ਨੂੰ ਇਸ ਮਹੰਤ ਦੇ ਗੁੰਡਿਆਂ ਨੇ ਸ਼ਹੀਦ ਕੀਤਾ ਔਰ ਅੰਗਰੇਜ਼ਾਂ ਨੇ ਫਿਰ ਘਬਰਾ ਕੇ ਨਨਕਾਣਾ ਸਾਹਿਬ ਦੀਆਂ ਚਾਬੀਆਂ, ਕਿਉਂਕਿ ਨਨਕਾਣਾ ਸਾਹਿਬ ਮਹਿਜ਼ ਇੱਕ ਗੁਰਦੁਆਰਾ ਸਾਹਿਬ ਤੱਕ ਨਹੀਂ ਸੀ, 550 ਮੁਰੱਬਾ ਜ਼ਮੀਨ ਨਨਕਾਣਾ ਸਾਹਿਬ ਦੇ ਗੁਰਦੁਆਰੇ ਨਾਲ ਹੈ। ਹੁਣ ਵੀ ਜਿਹੜਾ ਲਗਭਗ ਸਾਰਾ ਹੀ ਨਨਕਾਣਾ ਸਾਹਿਬ ਟਾਊਨ ਹੈ ਉਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿੱਚ ਹੈ। ਔਰ ਇਹ ਇਸ ਦੀਆਂ ਚਾਬੀਆਂ ਸਿੱਖ ਕੌਮ ਦੇ ਕੋਲ ਆਈਆਂ, ਫਿਰ ਹੋਰ ਗੁਰਦੁਆਰੇ ਲਿਬਰੇਟ ਕਰਵਾਉਣੇ ਸ਼ੁਰੂ ਕੀਤੇ ਐਂਡ ਇਵੈਂਚੁਅਲੀ 1995 ਦੇ ਵਿੱਚ ਫਿਰ ਗੁਰਦੁਆਰਾ ਐਕਟ ਬ੍ਰਿਟਿਸ਼ ਗਵਰਨਮੈਂਟ ਨੇ ਬਣਾਇਆ, ਜਿਸ ਦੇ ਥੱਲੇ ਜਿਹੜੇ ਇਤਿਹਾਸਕ ਗੁਰਦੁਆਰੇ ਨੇ, ਹਿਸਟੋਰੀਕਲ ਗੁਰਦੁਆਰੇ, ਉਹਨਾਂ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ SGPC ਕਿਹਾ ਜਾਂਦਾ ਹੈ ਉਸ ਨੂੰ ਦਿੱਤਾ ਗਿਆ। ਹੁਣ ਵੀ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਦੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਨੇ। 1 ਅਰਬ ਰੁਪਏ ਤੋਂ ਜ਼ਿਆਦਾ ਇਹਨਾਂ ਦਾ ਬਜਟ ਹੈ ਔਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੋਂ ਬਾਅਦ ਦੂਸਰੀ ਸਭ ਤੋਂ ਪਾਵਰਫੁਲ ਬਾਡੀ ਹੈ। 15,000 ਤੋਂ ਜ਼ਿਆਦਾ ਮੁਲਾਜ਼ਮ ਨੇ ਔਰ ਇਹ ਹੱਬ ਹੈ ਪੰਥ ਦੀ ਐਕਟੀਵਿਟੀ ਦੀ। ਪਾਕਿਸਤਾਨ ਦੇ ਗੁਰਦੁਆਰੇ ਵੀ 1999 ਤੱਕ ਜਿਹੜੇ ਨੇ ਕਾਗਜ਼ਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਹੀ ਸਨ, ਕਿਉਂਕਿ ਇਹ ਮੋਰਚਾ ਹੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਸੀ। ਲੇਕਿਨ 1999 ਦੇ ਵਿੱਚ ਫਿਰ ਪਾਕਿਸਤਾਨ ਦੀ ਸਰਕਾਰ ਨੇ, ਉਸ ਵੇਲੇ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਬਣਾਈ। ਉਹਦੇ ਥੱਲੇ ਅੱਜ ਜਿਹੜੇ ਪਾਕਿਸਤਾਨ ਦੇ 174 ਦੇ ਕਰੀਬ ਗੁਰਦੁਆਰੇ ਨੇ ਇਤਿਹਾਸਕ, ਜਿਨ੍ਹਾਂ 'ਚੋਂ 15 ਦੇ ਕਰੀਬ ਫੰਕਸ਼ਨਲ ਨੇ, ਬਾਕੀ ਵੀ ਰੈਨੋਵੇਟ ਹੋ ਰਹੇ ਨੇ। ਬੇਸ਼ੱਕ ਇਹਨਾਂ ਦੀ ਉੱਪਰ ਬਾਡੀ ਔਕਾਫ ਬੋਰਡ ਹੈ, ਲੇਕਿਨ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪਾਕਿਸਤਾਨੀ ਮੂਲ ਦੇ ਸਿੱਖ ਔਰ ਬਾਹਰਲੇ ਦੇਸ਼ਾਂ ਦੇ ਐਜ਼ ਏ ਐਡਵਾਈਜ਼ਰ ਉਹਦੇ 'ਚ ਨੇ, ਉਹਨਾਂ ਦੇ ਕੋਲ ਕੰਟਰੋਲ। ਸੋ ਇਹ ਇੱਕ ਬੜੀ ਯੂਨੀਕ ਘਟਨਾ ਹੈ ਸਿੱਖ ਇਤਿਹਾਸ ਦੀ ਵੀ ਕਿ ਕਿਵੇਂ ਜਦੋਂ ਗੁਰਦੁਆਰੇ ਸਿੱਖਾਂ ਨੇ ਲਿਬਰੇਟ ਕਰਵਾ ਲਏ ਔਰ ਅੰਗਰੇਜ਼ੀ ਸਰਕਾਰ ਨੂੰ ਗੋਡੇ ਟੇਕਣੇ ਪਏ ਤੇ ਗਾਂਧੀ ਨੇ, MK ਗਾਂਧੀ, ਉਸ ਨੇ ਟੈਲੀਗ੍ਰਾਮ ਕੀਤੀ ਸੀ, ਕੰਗ੍ਰੈਚੁਲੇਸ਼ਨਸ, ਔਰ ਉਹਦੇ 'ਚ ਯੂ ਹੈਵ ਵਨ ਦਾ ਫਸਟ ਵਾਰ ਆਫ ਫਰੀडम ਇੰਡੀਪੈਂਡੈਂਸ ਐਂਡ ਪਲੀਜ਼ ਹੈਲਪ ਟੂ ਲਿਬਰੇਟ ਦਾ ਬਿਗਰ ਕੰਟਰੀ ਐਜ਼ ਵੈਲ। ਸੋ ਉਹ ਅਕਾਲੀ ਮੋਰਚੇ ਜਿਹੜੇ 1920 ਤੋਂ 1924-25 ਤੱਕ ਚੱਲੇ, ਉਹ ਬੜੇ ਇੱਕ ਆਈਡੀਅਲਿਸਟਿਕ ਮੂਵਮੈਂਟ ਸਨ, ਜਿਹਦੇ 'ਚ ਜਿਹੜੇ ਈਵਨ ਜਿਵੇਂ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਸੈਫੂਦੀਨ ਕਿਚਲੂ ਔਰ ਦੂਸਰੇ ਵੱਡੇ ਵੱਡੇ ਲੀਡਰ ਸੀ, ਉਹ ਵੀ ਸਿੱਖਾਂ ਦੀ ਹਮਾਇਤ ਤੇ ਸੀ। ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਵੀ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਜਿਹੜੇ ਸਿੱਖਾਂ ਦੀ ਹਮਾਇਤ ਦੇ ਵਿੱਚ ਲਾਈਨ ਲਈ ਔਰ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਜਿਹੜਾ ਇਹ ਸਿੱਖਾਂ ਦੇ ਆਪਣੇ ਮਜ਼ਹਬੀ ਅਦਾਰੇ ਜਿਹੜੇ ਨੇ, ਜਿੱਥੇ ਸਾਡਾ
ਹਿਸਟੋਰੀਕਲ ਪਾਰਟ ਸੀ ਉਹ ਸਿੱਖਾਂ ਦੇ ਕੋਲ ਆਏ। ਬਿਲਕੁਲ। ਸੋ ਦੂਸਰਾ ਜਿਹੜਾ ਇੰਟਰਨੈਸ਼ਨਲ ਅਹਿਮੀਅਤ ਦਾ ਹੈ ਪਰ ਸਾਡੇ ਲਈ ਵੀ ਇਕੁਅਲੀ ਇਹ ਅਹਿਮੀਅਤ ਦਿਨ ਰੱਖਦਾ ਹੈ, ਅਸੀਂ ਦੇਖਦੇ ਹਾਂ ਕਿ ਕਿਵੇਂ ਨਵੰਬਰ 1999 ਦੇ ਵਿੱਚ ਯੂਨੈਸਕੋ ਨੇ ਇਸ ਦਿਨ ਨੂੰ 21 ਫਰਵਰੀ ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਤੌਰ ਤੇ ਐਲਾਨਿਆ ਸੀ। ਔਰ ਇਸ ਦੀ ਇੱਕ ਆਪਣੀ ਹਿਸਟਰੀ ਹੈ ਕਿ ਵੀ ਕਿਵੇਂ ਵੈਨਕੂਵਰ ਦੇ ਰਹਿਣ ਵਾਲੇ ਇੱਕ ਮੁਸਲਮਾਨ ਸੱਜਣ ਰਫੀਕੁਲ ਇਸਲਾਮ ਜਿਹੜੇ ਬੰਗਾਲੀ ਸਨ, ਉਹਨਾਂ ਨੇ ਉਸ ਵੇਲੇ ਕੋਫੀ ਅਨਾਨ, ਉਹ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਸੀ, ਉਹਨੂੰ ਚਿੱਠੀ ਲਿਖੀ ਕਿ ਵੀ ਇੱਕ ਮਦਰ ਲੈਂਗੁਏਜ ਡੇ ਵੀ ਹੋਣਾ ਚਾਹੀਦਾ ਹੈ, ਕਿਉਂਕਿ UN ਦੇ ਅਸੀਂ ਜੇ ਯੂਨੈਸਕੋ ਦੇ ਥੱਲੇ ਦੇਖੀਏ ਕੋਈ এনवायरमेंट ਡੇ ਹੁੰਦਾ ਹੈ, ਕੋਈ ਹੋਰ ਡੇ ਹੁੰਦਾ ਹੈ, ਕੋਈ ਇਸ ਕਿਸਮ ਦੇ ਹਰ ਚੀਜ਼ ਨਾਲ ਕਨਵੈਨਸ਼ਨ ਅਗੇਂਸਟ ਟਾਰਚਰ ਦੇ ਥੱਲੇ ਉਹ ਦਿਨ ਹੁੰਦੇ ਨੇ ਕਿ ਵੀ ਇਹ ਜਿਹੜੀ ਸਭ ਤੋਂ ਅਹਿਮੀਅਤ ਵਾਲੀ ਗੱਲ ਹੈ ਜਦੋਂ ਬੱਚਾ ਅੱਖਾਂ ਖੋਲ੍ਹਦਾ ਹੈ ਔਰ ਪਹਿਲਾਂ ਜਿਹੜੀ ਉਹ ਬੋਲੀ ਸਿੱਖਦਾ ਉਹਦੀ ਮਾਂ ਦੀ ਜ਼ੁਬਾਨ ਹੁੰਦੀ ਹੈ ਜੀ। ਔਰ ਇਹ ਜਿਹੜਾ ਮਾਂ ਬੋਲੀ ਨੂੰ ਰੈਕਗਨਾਈਜ਼ ਕਰਦੇ ਆ ਇੱਕ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਮਿੱਥਿਆ ਜਾਣਾ ਚਾਹੀਦਾ। ਔਰ ਕੋਫੀ ਅਨਾਨ ਨੇ ਇਸ ਦਾ ਨੋਟਿਸ ਵੀ ਲਿਆ, ਲੇਕਿਨ ਬੰਗਲਾਦੇਸ਼ ਨੇ 23 ਹੋਰ ਦੇਸ਼ਾਂ ਦੇ ਨਾਲ ਮਿਲ ਕੇ ਇਸ ਦੇ ਉੱਤੇ ਬੜੀ ਇੰਟੈਂਸ ਲੌਬੀ ਕੀਤੀ। ਸੋ ਇਵੈਂਚੁਅਲੀ 17 ਨਵੰਬਰ 1999 ਨੂੰ ਯੂਨੈਸਕੋ ਨੇ ਰੈਜ਼ੋਲੂਸ਼ਨ ਕੀਤਾ ਔਰ 21 ਫਰਵਰੀ ਦਾ ਦਿਨ ਜਿਹੜਾ ਹੈ ਉਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਤੌਰ ਤੇ ਐਲਾਨਿਆ ਗਿਆ। ਔਰ 2000 ਸਨ ਦੇ ਵਿੱਚ ਇਹ ਪਹਿਲੀ ਵਾਰ ਦੁਨੀਆ ਭਰ 'ਚ ਸੈਲੀਬ੍ਰੇਟ ਹੋਇਆ, UN 'ਚ ਵੀ ਕੀਤਾ ਜਾਂਦਾ। ਐਤਕੀ 20ਵਾਂ ਇਹ ਦਿਨ ਹੈ। ਔਰ ਅਸੀਂ ਪੰਜਾਬੀ, ਹੁਣ ਮੈਂ ਇਸ ਦੀ ਗੱਲ ਕਰਨ ਤੋਂ ਪਹਿਲਾਂ ਬਾਬੂ ਫਿਰੋਜ਼ਦੀਨ ਸ਼ਰਫ ਜਿਹੜੇ ਬਹੁਤ ਵੱਡੇ ਪੰਜਾਬੀ ਦੇ ਸ਼ਾਇਰ ਹੋਏ, ਲਾਹੌਰ 'ਚ ਉਹਨਾਂ ਦਾ ਜਨਮ ਹੋਇਆ 1898 'ਚ ਔਰ 1955 'ਚ ਉਹਨਾਂ ਨੇ ਜਿਹੜਾ ਇਸ ਧਰਤੀ ਨੂੰ ਅਲਵਿਦਾ ਕਿਹਾ। ਬਹੁਤ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਜ਼ੁਬਾਨ ਦੇ 20ਵੀਂ ਸਦੀ 'ਚ ਬੜੀ ਉਹਨਾਂ ਨੇ ਹਰ ਚੀਜ਼ ਦੇ ਉੱਤੇ, ਮੈਂ ਦੇਖ ਰਿਹਾ ਸੀ ਉਹਨਾਂ ਦੀ ਇੱਕ ਨਜ਼ਮ ਈਵਨ ਚਾਂਦ ਬੀਬੀ, ਇੱਕ ਬਹਾਦਰ ਔਰਤ ਦੱਖਣ ਦੀ ਮੁਸਲਮਾਨ ਲੇਡੀ ਜਿਹਨੇ ਅਕਬਰ ਦੇ ਵੇਲੇ ਅਕਬਰ ਦੀਆਂ ਫੌਜਾਂ ਦਾ ਉਹਨਾਂ ਦੀ ਵਾਰ ਵੀ ਲਿਖੀ ਹੈ, 10ਵੇਂ ਪਾਤਸ਼ਾਹ ਦੇ ਉੱਤੇ ਲਿਖਿਆ ਹੈ, ਗੁਰੂ ਨਾਨਕ ਸਾਹਿਬ ਦੇ ਉੱਤੇ ਲਿਖਿਆ ਹੈ, ਪੰਜਾਬ ਦੇ ਜਿਹੜੀ ਹੈ ਤਹਿਜ਼ੀਬ ਦੇ ਉੱਤੇ ਲਿਖਿਆ। ਪਰ ਪੰਜਾਬੀ ਜ਼ਬਾਨ ਦੇ ਉੱਤੇ ਮੈਂ ਸਮਝਦਾ ਹਾਂ ਕਿ ਪੰਜਾਬੀ ਕੀ ਹੈ, ਇਹਦੀ ਬਿਗਨਿੰਗ ਦੀ ਜਿਹੜੀ ਟ੍ਰਿਬਿਊਟ ਹੈ ਮੈਂ ਬਾਬੂ ਫਿਰੋਜ਼ਦੀਨ ਸ਼ਰਫ ਨੂੰ ਦੇਣਾ ਚਾਹੁੰਦਾ, ਜਿਹਦੇ 'ਚ ਉਹਨਾਂ ਨੇ ਕਿਹਾ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜੀ ਬਹੁਤ ਅੰਗਰੇਜ਼ੀ ਵੀ ਅੰਗ ਦਾ ਹਾਂ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ। ਆਸ਼ਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ। ਵਾਰਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ, ਮੈਂ ਪੰਜਾਬੀ ਪੰਜਾਬੀ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਸੋ ਅਸੀਂ ਇਸ ਦੇ ਨਾਲ ਇਸ ਵਿਚਾਰ ਗੁਫ਼ਤਗੂ ਦੀ ਸ਼ੁਰੂਆਤ ਕਰਦੇ ਹਾਂ ਔਰ ਫਿਰ ਪੰਜਾਬੀ ਜ਼ਬਾਨ ਕਿਵੇਂ ਉਸ ਦੇ ਪੰਜਾਬੀ ਪੁੱਤਰਾਂ ਧੀਆਂ ਨੇ ਰੋਲੀ, ਇਸ ਦੀ ਕਹਾਣੀ ਨੂੰ ਵੀ ਬਾਬੂ ਫਿਰੋਜ਼ਦੀਨ ਸ਼ਰਫ ਨੇ 4 ਲਾਈਨਾਂ ਦੇ ਵਿੱਚ ਕਿਹਾ। ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ। ਟੁੱਟੀ ਹੋਈ ਸਤਾਰ ਰਬਾਬੀਆਂ ਦੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ। ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਹੁਣ ਇਹ ਦੁਖਾਂਤ ਹੈ ਕਿ ਇੰਨੀ ਅਮੀਰ ਜ਼ਬਾਨ, ਔਰ ਅਸੀਂ ਇਹ ਗੱਲ ਸ਼ੁਰੂ 'ਚ ਕਹਿ ਦਈਏ ਕਿ ਜਦੋਂ ਅਸੀਂ ਅੱਜ ਮਾਂ ਬੋਲੀ ਪੰਜਾਬੀ ਨੂੰ ਦੀ ਗੱਲ ਕਰ ਰਹੇ ਹਾਂ, ਟ੍ਰਿਬਿਊਟ ਦੇ ਰਹੇ ਹਾਂ, ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵੀ ਜ਼ਬਾਨ ਮਾੜੀ ਹੁੰਦੀ ਹੈ। ਜ਼ਬਾਨਾਂ ਜਿੰਨੀਆਂ ਸਿੱਖੀਆਂ ਜਾਣ ਉਨੀਆਂ ਥੋੜੀਆਂ ਨੇ।
ਔਰ ਹਰ ਜ਼ਬਾਨ ਦੇ ਵਿੱਚ ਇੱਕ ਆਪਣੀ ਮਹਿਕ ਹੈ, ਇੱਕ ਆਪਣੀ ਖੁਸ਼ਬੂ ਹੈ, ਉਹਨਾਂ ਦਾ ਆਪਣਾ ਵਿਰਸਾ ਹੈ ਜਿਹਨੂੰ ਅਸੀਂ ਲੈਗੇਸੀ ਕਹਿੰਦੇ ਆ, ਵਿਰਾਸਤ ਕਹਿੰਦੇ ਆ ਜੀ। ਔਰ ਜਿਹੜੀ ਤੁਸੀਂ ਮਾਂ ਦੇ ਦੁੱਧ ਦੇ ਨਾਲ ਆਪਣੇ ਉਸ ਆਲੇ ਦੁਆਲੇ 'ਚ ਤੁਸੀਂ ਜ਼ਬਾਨ ਬੋਲੀ ਹੈ, ਸੁਣੀ ਹੈ, ਦੇਖੀ ਹੈ, ਉਸ ਸਾਰੇ ਨੂੰ ਤੁਸੀਂ ਹੰਡਾਇਆ, ਉਸ ਸਾਰੇ ਉਹਦੇ ਚੋਂ ਤਹਿਜ਼ੀਬ ਬਣਦੀ ਹੈ। ਬਿਲਕੁਲ। ਔਰ ਕਿਸੇ ਸਿਆਣੇ ਬੰਦੇ ਦਾ ਕਹਿਣਾ ਹੈ ਕਿ ਜਦੋਂ ਕੋਈ ਕਿਸੇ ਖਿੱਤੇ ਦੀ ਜ਼ਬਾਨ ਮਰ ਜਾਏ ਤੇ ਕੌਮ ਮਰ ਜਾਂਦੀ ਹੈ। ਕੌਮਾਂ ਦੀ ਪਛਾਣ ਜਿਹੜੀ ਹੈ ਉਹਨਾਂ ਦੀ ਜ਼ਬਾਨ ਦੇ ਨਾਲ ਹੁੰਦੀ ਹੈ ਜੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ, ਮੈਂ ਅਕਸਰ ਇਹ ਗੱਲ ਮਾਣ ਨਾਲ ਕਹਿੰਦਾ ਔਰ ਇਹ ਜਦੋਂ ਅਸੀਂ ਜ਼ਬਾਨਾਂ ਦੀ ਗੱਲ ਕਰਦੇ ਹਾਂ, ਜਿਹੜੀਆਂ ਜ਼ਬਾਨਾਂ ਨੂੰ ਇਹ ਸ਼ਰਫ ਹਾਸਲ ਹੋਇਆ ਕਿ ਪੋਲੀਟੀਕਲ ਪਾਵਰ, ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਈ, ਉਹ ਦਰਬਾਰੀ ਜ਼ਬਾਨਾਂ ਬਣੀਆਂ, ਕੋਰਟ ਲੈਂਗੁਏਜਸ, ਔਰ ਕੋਰਟ ਲੈਂਗੁਏਜਸ ਹੋਣ ਕਰਕੇ ਉਹ ਬਹੁਤ ਫਲਰਿਸ਼ ਹੋਈਆਂ। ਉਹਨਾਂ ਦੇ ਵਿੱਚ ਅਸੀਂ ਆਪਣੇ ਖਿੱਤੇ ਦੇ ਵਿੱਚ ਫਾਰਸੀ ਦੇਖਦੇ ਹਾਂ, ਪਰਸ਼ੀਅਨ। ਹੁਣ ਹਾਲਾਂਕਿ ਪਰਸ਼ੀਆ ਜਿਹੜਾ ਅੱਜ ਖਿੱਤਾ ਜਿਹਨੂੰ ਈਰਾਨ ਕਿਹਾ ਜਾਂਦਾ ਹੈ, ਕਿਸੇ ਵੇਲੇ ਇਹ ਅੱਜ ਦਾ ਈਰਾਨ, ਅਫਗਾਨਿਸਤਾਨ ਦਾ ਹਿੱਸਾ, ਬਲਖ ਬੁਖਾਰਾ ਜਿਹੜਾ ਔਰ ਉਜ਼ਬੇਕਿਸਤਾਨ ਦਾ ਹਿੱਸਾ, ਇਸ ਸਾਰੇ ਤੋਂ ਲੈ ਕੇ ਸੈਂਟਰਲ ਏਸ਼ੀਆ ਤੱਕ, ਈਵਨ ਟਰਕੀ ਤੱਕ, ਇਹ ਸਾਰਾ ਹੀ ਖਿੱਤਾ ਜਿਹੜਾ ਹੈ ਇਸ ਦੀ ਜ਼ਬਾਨ ਫਾਰਸੀ ਸੀ। ਔਰ ਜਦੋਂ ਜਿਹੜੀ ਹੈ ਮੁਗਲਾਂ ਦੀ ਹਕੂਮਤ ਆਈ ਦਿੱਲੀ ਦੇ ਵਿੱਚ ਬਾਬਰ ਦੇ ਨਾਲ 1526 'ਚ, ਆਫੀਸ਼ੀਅਲ ਲੈਂਗੁਏਜ ਫਾਰਸੀ ਸੀ ਕਾਫੀ ਦੇਰ। ਹਾਲਾਂ ਬੋਲਚਾਲ ਦੀ ਜ਼ਬਾਨ 14ਵੀਂ 15ਵੀਂ ਸਦੀ ਦੇ ਵਿੱਚ, ਫਿਰ 13ਵੀਂ 14ਵੀਂ 'ਚ ਹੀ ਆਪਸੀ ਜਿਹੜਾ ਲਫ਼ਜ਼ਾਂ ਦੇ ਮੇਲ ਦੇ ਨਾਲ ਤੁਰਕੀ ਜ਼ਬਾਨ ਔਰ ਫਾਰਸੀ ਔਰ ਲੋਕਲ ਜਿਹੜਾ ਹਿੰਦੀ ਨਾਂ ਦੀ ਕੋਈ ਜ਼ਬਾਨ ਐਗਜ਼ਿਸਟ ਨਹੀਂ ਸੀ ਕਰਦੀ। ਇਹ ਡਾਇਲੈਕਟ ਸਨ ਸਾਰੇ। ਉਹਨਾਂ ਦੇ ਵਿੱਚ ਮੈਥਲੀ ਡਾਇਲੈਕਟ ਸੀ, ਭੋਜਪੁਰੀ ਸੀ, ਬ੍ਰਜ ਭਾਸ਼ਾ ਸੀ ਔਰ ਇਹ ਖੜੀ ਬੋਲੀ ਸੀ। ਔਰ ਇਹਨਾਂ ਸਾਰਿਆਂ ਦੇ ਲਫ਼ਜ਼ ਔਰ ਉਹਦੇ ਚੋਂ ਫਿਰ ਉਰਦੂ ਜਿਹੜਾ 14ਵੀਂ 15ਵੀਂ ਸਦੀ ਤੱਕ ਪਹੁੰਚਦੇ ਆ, ਹੋਰ ਵੀ ਵਿਕਾਸ ਕਰਦਾ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਪੋਇਟਰੀ ਦੀ ਗੱਲ ਹੁੰਦੀ ਹੈ, ਉਰਦੂ ਪੋਇਟਰੀ ਦੀ, ਤੇ ਜ਼ਾਹਰ ਹੈ ਸ਼ੇਰੋ ਸ਼ਾਇਰੀ ਦੀ ਗੱਲ ਵੀ ਹੁੰਦੀ ਹੈ। ਔਰ ਅਕਸਰ ਉਰਦੂ ਜ਼ਬਾਨ ਬਾਰੇ ਕਿਹਾ ਜਾਂਦਾ ਹੈ ਕਿ ਜਿਹਨੂੰ ਇਸ਼ਕ ਹੁੰਦਾ ਹੈ ਉਸ ਦਾ ਉਰਦੂ ਤੋਂ ਬਿਨਾਂ ਨਹੀਂ ਸਰਦਾ, ਉਰਦੂ 'ਚ ਹੀ ਲਿਖਣਾ ਹੁੰਦਾ। ਤਾਂ ਫਿਰ ਇਹ ਵੀ ਹੁੰਦਾ ਵੀ ਜਿਹੜਾ ਉਰਦੂ ਪੜ੍ਹਨ ਲੱਗ ਜਾਂਦਾ ਉਹਨੂੰ ਇਸ਼ਕ ਹੋ ਜਾਂਦਾ ਹੈ, ਕਿਉਂਕਿ ਉਸ ਨੂੰ ਰਾਇਲ ਪੈਟਰਨੇਜ ਮਿਲੀ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਗਾਲਬ ਹੋਏ, ਮੀਰ ਤਕੀ ਮੀਰ ਹੋਏ, ਔਰ ਇਸ ਲੈਵਲ ਦੇ ਉੱਤੇ ਜਦੋਂ ਲਾਹੌਰ, ਦਿੱਲੀ, ਲਖਨਊ, ਹੈਦਰਾਬਾਦ, ਹੁਣ ਬਹੁਤ ਸਾਰੀ ਜਿਹੜੀ ਉਰਦੂ ਅਦਬ ਹੈ ਉਹ ਹੈਦਰਾਬਾਦ ਦੇ ਵਿੱਚ ਅਦਰਵਾਈਜ਼ ਦੱਖਣ 'ਚ ਹੈ, ਪਰ ਗਵਰਨਮੈਂਟ ਪੈਟਰਨੇਜ ਸੀ। ਲੇਕਿਨ ਸਰਕਾਰੀ ਜ਼ਬਾਨ ਜਿਹੜੀ ਹੈ ਉਹ ਪਰਸ਼ੀਅਨ ਰਹੀ। ਈਵਨ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਕਿ ਸਿੱਖ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ 1799 ਦੇ ਵਿੱਚ ਲਾਹੌਰ ਦੇ ਉੱਤੇ ਕਾਬਜ਼ ਹੁੰਦੇ ਨੇ ਔਰ 40 ਸਾਲ ਉਹਨਾਂ ਨੇ ਜਿਹੜੀ ਹੈ ਹਕੂਮਤ ਕੀਤੀ ਖੁਦ। 10 ਸਾਲ ਉਹਨਾਂ ਤੋਂ ਬਾਅਦ ਵੀ ਸਿੱਖ ਰਾਜ ਰਹੇ। ਸੋ ਲਗਭਗ ਇਹ 50 ਸਾਲ ਦਾ ਪੀਰੀਅਡ ਜਿਹੜਾ ਹੈ, ਸਿੱਖ ਰਾਜ ਦੀ ਵੀ ਜਿਹੜੀ ਕੋਰਟ ਲੈਂਗੁਏਜ ਸੀ, ਸਰਕਾਰੀ ਜ਼ਬਾਨ, ਉਹ ਫਾਰਸੀ ਸੀ, ਪਰਸ਼ੀਅਨ ਸੀ। ਹਾਲਾਂਕਿ ਕੋਰਟ ਦੇ ਵਿੱਚ ਪੰਜਾਬੀ ਦਾ ਇਸਤੇਮਾਲ ਜਿਹੜੇ ਗਵਾਹ ਜਾਂ ਕੋਈ ਅਦਰਵਾਈਜ਼ ਹੈ ਉਹ ਰੈਕਗਨਾਈਜ਼ ਸੀ, ਲੇਕਿਨ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਉਹ ਪਰਸ਼ੀਅਨ ਸੀ। ਸੋ ਇਸੇ ਤਰ੍ਹਾਂ ਅਸੀਂ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਫ੍ਰੈਂਚ ਪ੍ਰਭਾਵ ਰਿਹਾ, ਜਿੱਥੇ ਬ੍ਰਿਟਿਸ਼ ਗਏ, ਜਿੱਥੇ ਪੋਰਤੂਗੇਜ਼ ਗਏ, ਸਪੈਨਿਸ਼ ਗਏ, ਔਰ ਮੈਂ ਅੱਜ ਜਦੋਂ ਇੱਕ ਚਾਰਟ ਕੱਢ ਰਿਹਾ ਸੀ ਕਿ ਦੁਨੀਆ 'ਚ ਕੌਣ ਲੋਕ ਕਿਹੜੀ ਜ਼ਬਾਨ ਬੋਲਣ ਵਾਲੇ ਨੇ, ਤੇ ਈਵਨ ਪੋਰਤੁਗੀਜ਼ ਦੁਨੀਆ ਦੇ ਜਿਹੜੇ 8-9 ਵੱਡੀਆਂ ਜ਼ਬਾਨਾਂ ਬੋਲੀਆਂ ਜਾਣ ਵਾਲੀਆਂ ਉਹਨਾਂ 'ਚ ਹੈ, ਕਿਉਂਕਿ ਜਿੱਥੇ ਜਿੱਥੇ ਉਹਨਾਂ ਦੀਆਂ ਹਕੂਮਤਾਂ ਰਹੀਆਂ ਉੱਥੋਂ ਦੀ ਜ਼ਬਾਨ ਉਹ ਰਹੀ। ਸੋ ਇਹ ਇੱਕ ਪੋਲੀਟੀਕਲ ਪਾਵਰ ਦੇ ਨਾਲ ਵੀ। ਪਰ ਜੇ ਗੱਲ ਮੈਂ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਕਰਾਂ ਤੇ ਇਹ ਪੰਜਾਬੀ ਦੀ ਖੂਬਸੂਰਤੀ ਹੈ ਕਿ ਲਗਭਗ ਜੇ ਅਸੀਂ ਪੰਜਾਬ ਦੀ ਸਿਵਲਾਈਜੇਸ਼ਨ, ਇੰਡਸ ਵੈਲੀ ਸਿਵਲਾਈਜੇਸ਼ਨ ਦੇ ਨਾਲ ਦੇਖੀਏ 5-6 ਹਜ਼ਾਰ ਸਾਲ ਪੁਰਾਣੀ, ਔਰ ਉਸ ਦੇ ਨਾਲ ਹੁਣ ਇਹਦੇ 'ਚ ਦੋ ਗੱਲਾਂ ਦਾ ਧਿਆਨ ਰੱਖਣਾ ਹੋਏਗਾ। ਇੱਕ ਬੋਲੀ ਹੈ, ਇੱਕ ਲਿਪੀ ਹੈ ਜਿਸ ਨੂੰ ਅਸੀਂ ਅੰਗਰੇਜ਼ੀ 'ਚ ਜਿਵੇਂ ਮਦਰ ਟੰਗ ਕਹਿੰਦੇ ਬੋਲਣਾ। ਇੱਕ ਹੈ ਸਕ੍ਰਿਪਟ, ਬਿਲਕੁਲ ਉਹਦੀ ਸਕ੍ਰਿਪਟ ਕੀ ਹੋਏ। ਸੋ ਜ਼ਾਹਰ ਹੈ ਕਿ ਪੰਜਾਬੀ ਜ਼ਬਾਨ ਦੇ ਵਿੱਚ ਜੇ ਅਸੀਂ ਰੂਹਾਨੀ ਦੁਨੀਆ ਦੇ ਵਿੱਚ ਰੂਹਾਨੀਅਤ ਦੇ ਮੁੱਦੇ ਤੋਂ ਸਭ ਤੋਂ ਪੁਰਾਣੀ ਲਿਖਤ ਪੰਜਾਬੀ ਦੀ ਦੇਖਣੀ ਹੋਏ ਤੇ ਫਿਰ ਬਾਬਾ ਫਰੀਦ ਗੰਜ ਸ਼ੱਕਰ ਨੇ ਜਿਹੜੇ 13ਵੀਂ ਸਦੀ ਦੇ ਵਿੱਚ ਹੋਏ, ਪਾਕ ਪਤਨ ਜਿਨ੍ਹਾਂ ਦਾ ਮੁਕਾਮ ਸੀ, ਹੈੱਡਕੁਆਰਟਰ ਸੀ,
ਔਰ ਉਸ ਬਾਬਾ ਫਰੀਦ ਗੰਜ ਸ਼ੱਕਰ ਔਰਾਂ ਦੀ ਬਾਣੀ, ਜਿਹਨੂੰ ਅਸੀਂ ਬਾਣੀ ਕਹਿੰਦੇ ਹਾਂ, ਸਾਡੇ ਲਹਿੰਦੇ ਪੰਜਾਬ ਕਲਾਮ ਕਿਹਾ ਜਾਂਦਾ ਹੈ, ਇਹ ਗੁਰੂ ਨਾਨਕ ਸਾਹਿਬ ਖੁਦ 16ਵੀਂ ਸਦੀ ਦੇ ਵਿੱਚ ਜਾ ਕੇ ਪਾਕ ਪਤਨ ਉਹਨਾਂ ਦੇ ਜਿਹੜੇ ਗੱਦੀ ਨਸ਼ੀਨ ਸਨ ਉਹਨਾਂ ਤੋਂ ਲਿਆਏ। ਔਰ 1604 ਦੇ ਵਿੱਚ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਜਿਹੜਾ ਉਹ ਫਾਈਨਲ ਕੀਤਾ ਤੇ ਉਸ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਦਾ ਕਲਾਮ ਜਿਹੜਾ ਬਾਣੀ ਹੈ ਉਸ ਨੂੰ ਐਂਟਰ ਕੀਤਾ ਗਿਆ। ਸੋ ਜ਼ਾਹਰ ਹੈ ਵੀ ਸਾਡੇ ਕੋਲ ਜਿਹੜੀਆਂ ਸਭ ਤੋਂ ਪੁਰਾਣੀਆਂ ਪੰਜਾਬੀ ਲਿਟਰੇਚਰ ਦੇ ਵਿੱਚ ਲਿਖਤਾਂ ਨੇ, ਉਹਨਾਂ 'ਚ ਸਭ ਤੋਂ ਪੁਰਾਣੀ ਬਾਬਾ ਫਰੀਦ ਗੰਜ ਸ਼ੱਕਰ ਦਾ ਕਲਾਮ ਜਿਹੜਾ, ਸੋ ਉਸ ਰੂਹਾਨੀਅਤ ਦੀ ਦੁਨੀਆ 'ਚ ਫਿਰ ਗੁਰੂ ਸਾਹਿਬਾਨ ਨੇ ਜਿਹੜਾ ਗੁਰਮੁਖੀ ਸਕ੍ਰਿਪਟ ਨੂੰ, ਇਹਦੇ 'ਚ ਬਹੁਤ ਸਾਰਾ, ਕਿਉਂਕਿ ਸਮਾਂ ਉਹਨਾਂ ਨਹੀਂ ਹੈ, ਮੈਂ ਬਹੁਤ ਸਾਰਿਆਂ ਨੂੰ ਸਿਰਫ ਟੱਚ ਬੇਸ ਹੀ ਕਰਾਂਗਾ, ਕਿਉਂਕਿ ਜਦੋਂ ਅਸੀਂ ਭਾਰਤ ਦੇ ਵਿੱਚ ਬ੍ਰਾਹਮਣਵਾਦ ਦਾ ਬੋਲਬਾਲਾ ਦੇਖਦੇ ਤੇ ਬ੍ਰਾਹਮਣਵਾਦ ਨੇ ਸੰਸਕ੍ਰਿਤ ਜ਼ਬਾਨ, ਜਿਹੜੀ ਬ੍ਰਾਹਮਣਾਂ ਦੀ ਜ਼ਬਾਨ ਸੀ, ਐਜੂਕੇਸ਼ਨ ਦਾ ਹੱਕ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਔਰ ਪੜ੍ਹਾਉਣ ਔਰ ਪੜ੍ਹਨ ਦਾ ਹੱਕ ਵੀ ਬ੍ਰਾਹਮਣਾਂ ਦੇ ਕੋਲ ਹੀ ਰਿਹਾ। ਔਰ ਉਹਨਾਂ ਨੇ ਜਿਹੜੇ ਉਹਨਾਂ ਦੀਆਂ ਧਰਮ ਪੁਸਤਕਾਂ, ਮਜ਼ਹਬੀ ਕਿਤਾਬਾਂ, ਜਿਨ੍ਹਾਂ ਨੂੰ ਉਹਨਾਂ ਨੇ ਵਰਡ ਆਫ ਉਹਦੇ ਮੂੰਹ ਚੋਂ ਨਿਕਲੀ ਬ੍ਰਹਮਾ ਦੇ ਕਿਹਾ, 4 ਵੇਦ ਨੇ ਜਿਹੜੇ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ, ਉਹ ਸੰਸਕ੍ਰਿਤ ਵਿੱਚ ਨੇ। ਹੁਣ ਕਿਉਂਕਿ ਲੈਂਗੁਏਜ, ਜਦੋਂ ਲੋਕਾਂ ਨੇ ਰੱਬ ਦੇ ਨਾਲ ਵੀ ਮਿਲਣਾ, ਜੇ ਉਹ ਲੋਕਾਂ ਦੀ ਜ਼ਬਾਨ 'ਚ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਪੜ੍ਹਿਆ ਕੀ ਜਾ ਰਿਹਾ, ਉਹਨਾਂ ਨੇ ਪ੍ਰੇਅਰ ਤਾਂ ਬ੍ਰਾਹਮਣ ਨੇ ਕਰਨੀ ਹੈ, ਯੱਗ ਵੀ ਬ੍ਰਾਹਮਣ ਨੇ ਕਰਨਾ ਹੈ, ਉਹ ਸਾਰੇ ਨੂੰ ਬ੍ਰਾਹਮਣ ਨੇ ਇੰਟਰਪ੍ਰੀਟ ਕਰਕੇ ਮੰਤਰ ਦੇ ਦੇਣਾ ਵੀ ਆਹ ਮੰਤਰ ਹੈ, ਉਹਦਾ ਉਹਨੂੰ ਮਤਲਬ ਨਹੀਂ ਪਤਾ ਹੈ, ਉਹਦਾ ਕੋਈ ਤਾਲੁਕ ਨਹੀਂ ਜੁੜਦਾ ਨਾ ਕਿਸੇ ਚੀਜ਼, ਉਹ ਸਿਰਫ ਤੇ ਸਿਰਫ ਬ੍ਰਾਹਮਣ ਦਾ ਗੁਲਾਮ ਹੁੰਦਾ ਹੈ। ਔਰ ਫਿਰ ਬ੍ਰਾਹਮਣ ਨੇ ਸੰਸਕ੍ਰਿਤ ਨੂੰ ਦੇਵ ਭਾਸ਼ਾ ਐਲਾਨ ਦਿੱਤਾ ਕਿ ਇਹ ਜਿਹੜੀ ਹੈ ਦੇਵਤਿਆਂ ਦੀ ਲੈਂਗੁਏਜ ਆਫ ਦਾ ਐਂਜਲਸ, ਤੇ ਬ੍ਰਾਹਮਣ ਖੁਦ ਵੀ ਦੇਵਤਾ ਹੈ, ਜਦੋਂ ਐਡਰੈਸ ਕੀਤਾ ਜਾਂਦਾ ਸੀ ਬ੍ਰਾਹਮਣ ਦੇਵਤਾ ਹੀ ਕਹਿੰਦੇ ਸੀ ਉਹਨੂੰ। ਸੋ ਉਹਦੇ ਨਾਲ ਇਹ ਹੋਇਆ ਕਿ ਆਮ ਲੋਕ, ਉਹਨਾਂ ਦੇ ਕੋਲ ਤਾਂ ਕੋਈ ਚੋਇਸ ਨਹੀਂ ਸੀ। ਹਾਲਾਂਕਿ ਬੁੱਧ, ਮਹਾਤਮਾ ਬੁੱਧ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, 2500 ਸਾਲ ਪਹਿਲਾਂ ਹੋਏ, ਉਹਨਾਂ ਨੇ ਬ੍ਰਾਹਮਣ ਦੀ ਸੁਪਰਾਮੇਸੀ ਨੂੰ ਜਿਹੜੀ ਲੈਂਗੁਏਜ ਦੇ ਹਵਾਲੇ ਨਾਲ ਵੀ ਸੀ ਉਹਨੂੰ ਚੈਲੰਜ ਕੀਤਾ। ਉਹਨਾਂ ਨੇ ਜਿਹੜਾ ਪਾਲੀ ਉਸ ਨੂੰ ਡਾਇਲੈਕਟ ਸੀ ਲੋਕਾਂ ਦੀ ਬੋਲਚਾਲ ਦਾ, ਉਸ ਦੇ ਵਿੱਚ ਉਹਨਾਂ ਨੇ ਆਪਣਾ ਮੈਸੇਜ ਦਿੱਤਾ। ਲੇਕਿਨ ਬ੍ਰਾਹਮਣ ਨੇ ਓਵਰ ਏ ਪੀਰੀਅਡ ਆਫ ਟਾਈਮ ਉਹ ਪਾਲੀ ਨੂੰ ਉਹਨਾਂ ਨੇ ਸੰਸਕ੍ਰਿਤ ਬਣਾ ਦਿੱਤਾ। ਔਰ ਫਿਰ ਜਿਹੜੀਆਂ ਬੁੱਧ ਦੇ ਟੀਚਿੰਗਸ ਨਾਲ, ਪ੍ਰੀਚਿੰਗਸ ਨਾਲ ਕੰਸਰਨਡ ਕਿਤਾਬਾਂ ਨੇ, ਮਹਾਯਾਨਾ, ਲਘੂ ਯਾਨਾ, ਹੀਨਾ ਯਾਨਾ, ਇਹ ਸਾਰੀਆਂ ਸੰਸਕ੍ਰਿਟਾਈਜ਼ ਕਰਕੇ ਉਹਨਾਂ ਨੇ ਬੁੱਧ ਨੂੰ ਵੀ ਇੱਕ ਦੇਵਤਾ ਬਣਾ ਦਿੱਤਾ। ਮੰਦਰਾਂ ਜਿੱਥੇ ਉਹਨਾਂ ਨੇ ਆਪਣੇ ਰਾਮ ਕ੍ਰਿਸ਼ਨ ਦੂਜੇ ਬੁੱਤ ਰੱਖੇ ਸੀ, ਬੁੱਧ ਦਾ ਵੀ ਬੁੱਤ ਰੱਖ ਕੇ ਭਾਰਤ 'ਚੋਂ ਉਹਨਾਂ ਨੇ ਬੁੱਧ ਧਰਮ ਦਾ ਸਫਾਇਆ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ ਕਰ ਦਿੱਤਾ ਹੈ। ਅੱਜ ਥਾਈਲੈਂਡ ਉਹ ਮੁਲਕ ਹੈ ਜਿੱਥੇ ਜਿਹੜਾ ਪਾਲੀ ਡਾਇਲੈਕਟ ਹੈ, ਜਿਹੜਾ ਉਸ ਵੇਲੇ ਲੋਕਾਂ ਦੇ ਵਿੱਚ ਬੋਲਿਆ ਜਾਂਦਾ ਸੀ, ਉਹਨਾਂ ਨੇ, ਬੁੱਧ ਨੇ ਸੰਸਕ੍ਰਿਤ ਨੂੰ ਨਹੀਂ ਚੁਣਿਆ ਆਪਣਾ ਮੈਸੇਜ ਦੇਣ ਦੇ ਲਈ, ਉਹਨਾਂ ਨੇ ਬ੍ਰਾਹਮਣ ਦੀ ਡੋਮੀਨੈਂਸੀ ਸੰਸਕ੍ਰਿਤ ਰਾਹੀਂ, ਉਹਨਾਂ ਨੇ ਪਾਲੀ ਜ਼ਬਾਨ ਨੂੰ ਚੁਣਿਆ। ਹੁਣ ਇਹਦੇ 'ਚ ਅਸੀਂ ਈਵਨ ਇਸਲਾਮ ਦੇ ਹਵਾਲੇ ਨਾਲ ਜਦੋਂ ਅਸੀਂ ਸੂਫੀ ਫਕੀਰਾਂ ਦੀ ਗੱਲ ਕਰਦੇ, ਇੱਕ ਪਾਸੇ ਅਸੀਂ ਦੇਖਦੇ ਹਾਂ ਬਾਬਾ ਫਰੀਦ ਗੰਜ ਸ਼ੱਕਰ, ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ 18ਵੀਂ ਸਦੀ ਦੇ ਵਿੱਚ ਵੀ ਸੂਫੀ ਫਕੀਰ, ਉਹ ਭਾਵੇਂ ਸ਼ਾਹ ਹੁਸੈਨ ਨੇ, ਉਹ ਭਾਵੇਂ ਬਾਬਾ ਬੁੱਲੇ ਸ਼ਾਹ ਨੇ, ਔਰ ਇਹ ਸਾਰਿਆਂ ਨੇ ਵੀ ਪੰਜਾਬੀ ਜ਼ਬਾਨ ਨੂੰ ਚੁਣਿਆ ਕਹਿਣ ਦੇ ਲਈ। ਔਰ ਇਹ ਵੀ ਇੱਕ ਬੜੀ ਯੂਨੀਕ ਗੱਲ ਸੀ, ਜਿਹੜਾ ਇਸਲਾਮ ਸੂਫੀਆਂ ਰਾਹੀਂ ਲੋਕਾਂ ਤੱਕ ਪਹੁੰਚਿਆ, ਜਿਸ ਦੇ ਵਿੱਚ ਮੁਹੱਬਤ ਦਾ ਪੈਗਾਮ ਸੀ, ਔਰ ਜ਼ਬਾਨ ਉਹ ਸੀ ਜਿਹੜੀ ਲੋਕਾਂ ਦੀ ਜ਼ਬਾਨ ਸੀ, ਕਿਉਂਕਿ ਉਹ ਹਾਕਮ ਸੀ ਬ੍ਰਾਹਮਣ ਕੋ, ਉਹਨਾਂ ਦਾ ਨੁਕਸਾਨ ਨਹੀਂ ਕਰ ਸਕਿਆ। ਸੋ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ ਨੇ ਜਿੱਥੇ ਆਮ ਲੋਕਾਂ ਤੱਕ ਉਹ ਰੱਬ ਦਾ ਸੁਨੇਹਾ ਬਾਣੀ ਦੇ ਰੂਪ 'ਚ ਦਿੱਤਾ, ਉਸ ਦੇ ਵਿੱਚ ਈਵਨ ਸਕ੍ਰਿਪਟ ਜਿਹੜੀ ਹੈ ਉਹ ਗੁਰਮੁਖੀ ਸਕ੍ਰਿਪਟ ਜਿਹੜੀ ਕਿ ਉਹਨਾਂ ਨੇ ਪੋਪੂਲਰਾਈਜ਼ ਕੀਤੀ, ਗੁਰੂ ਅੰਗਦ ਸਾਹਿਬ ਦੇ ਵੇਲੇ ਤੱਕ ਉਸ ਨੂੰ ਹੋਰ ਵੀ ਸਾਇੰਟੀਫਿਕਲੀ ਜਿਹੜਾ ਡਿਵੈਲਪ ਕੀਤਾ ਜਾਂਦਾ, ਔਰ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਸਕ੍ਰਿਪਟ ਦੇ ਵਿੱਚ ਹੈ। ਔਰ ਇਸ ਨੇ ਇਸ ਗੱਲ ਨੂੰ ਸੰਭਾਲ ਲਿਆ। ਅਸੀਂ ਇਹ ਦੇਖਾਂਗੇ ਕਿ ਕਿਵੇਂ ਅਨਫੋਰਚੂਨੇਟਲੀ ਅੱਜ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਅਸੀਂ ਪੰਜਾਬੀ ਜ਼ਬਾਨ ਦੀ ਗੱਲ ਕਰ ਰਹੇ ਹਾਂ। ਪੰਜਾਬੀ ਜ਼ਬਾਨ 'ਚ ਦੋਵੇਂ ਪੰਜਾਬ, ਪਹਿਲਾਂ ਅਸੀਂ ਜੇ ਗੱਲ ਕਰੀਏ ਤੇ 100 ਮਿਲੀਅਨ ਤੋਂ ਜ਼ਿਆਦਾ ਪੰਜਾਬੀ ਲਹਿੰਦੇ ਪੰਜਾਬ 'ਚ ਨੇ, ਜਿਹੜਾ ਪਾਕਿਸਤਾਨ ਦਾ ਪੰਜਾਬ ਹੈ। ਸੋ ਜ਼ਾਹਰ ਹੈ 100 ਮਿਲੀਅਨ 10 ਕਰੋੜ ਤੋਂ ਜ਼ਿਆਦਾ ਨੇ। ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਹੈ, ਲਗਭਗ 28-29 ਮਿਲੀਅਨ ਜਿਹੜੀ ਪੋਪੂਲੇਸ਼ਨ ਹੈ ਉਸ ਦੀ ਹੈ।
ਜਿਹਦੇ 'ਚ ਜ਼ਾਹਰ ਹੈ ਕਿ ਕਿਵੇਂ ਪੰਜਾਬੀ ਨੂੰ ਰੈਕਗਨੀਸ਼ਨ ਦਿਵਾਉਣ ਦੇ ਲਈ ਸਿੱਖਾਂ ਨੇ ਸਟਰਗਲ ਕੀਤੀ, ਉਸ ਦਾ ਅਸੀਂ ਜ਼ਿਕਰ ਕਰਾਂਗੇ ਜੀ। ਲੇਕਿਨ ਕੁੱਲ ਮਿਲਾ ਕੇ ਜੇ ਅੱਜ ਰਫਲੀ ਕਹਿਣਾ ਹੋਏ ਕਿ 100 ਮਿਲੀਅਨ ਪਾਕਿਸਤਾਨੀ ਲਹਿੰਦੇ ਪੰਜਾਬ 'ਚ, 30 ਮਿਲੀਅਨ ਇੰਡੀਅਨ ਆਕੂਪਾਈਡ ਪੰਜਾਬ, ਵਿਦਨ ਬਾਕੀ ਭਾਰਤ ਦੇ ਹਿੱਸਿਆਂ 'ਚ ਦਿੱਲੀ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ ਔਰ 1 ਮਿਲੀਅਨ ਤੋਂ ਜ਼ਿਆਦਾ ਪੰਜਾਬੀ, ਜਿਨ੍ਹਾਂ ਦੀ ਜ਼ਬਾਨ ਹੁਣ ਹਿੰਦੂ ਸਿੱਖ ਮੁਸਲਮਾਨ ਲਫ਼ਜ਼ ਦੇ ਪਾਸੇ ਛੱਡ ਦਈਏ ਤੇ ਜ਼ਬਾਨ ਤਾਂ ਪੰਜਾਬੀ ਸੀ, ਹਿੰਦੂਆਂ ਦੇ ਵੀ ਪੰਜਾਬ ਦੇ, ਮੁਸਲਮਾਨਾਂ ਦੇ ਵੀ, ਸਿੱਖਾਂ ਦੇ ਵੀ। ਔਰ ਅੱਜ ਜੇ ਅਸੀਂ 5 ਮਿਲੀਅਨ ਸਿੱਖ ਡਾਇਸਪੋਰਾ ਕਹਿੰਦੇ ਹਾਂ ਤੇ 5 ਮਿਲੀਅਨ ਦੇ ਕਰੀਬ ਹੀ ਪਾਕਿਸਤਾਨੀ ਪੰਜਾਬੀ, ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ, ਹੋ ਸਕਦਾ ਨੰਬਰ ਜ਼ਿਆਦਾ ਹੋਏ। ਸੋ ਕੁੱਲ ਬਣਾ ਕੇ ਜਦੋਂ ਮੈਂ ਇਹ ਰਫਲੀ ਦੇਖ ਰਿਹਾ ਸੀ ਤੇ ਮੈਨੂੰ ਇਹ ਅੰਦਾਜ਼ਾ ਹੋਇਆ ਕਿ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਦੁਨੀਆ 'ਚ ਜਦੋਂ ਅਸੀਂ ਲੈਂਗੁਏਜ ਦੀ ਗੱਲ ਕਰਦੇ ਹਾਂ ਕਿ ਕੌਣ ਕਿੰਨੀ ਜ਼ਬਾਨ ਦੇ ਵਿੱਚ ਬੋਲਣ ਵਾਲੇ ਨੇ, ਤੇ ਪੰਜਾਬੀ ਦੁਨੀਆ ਦੀ ਸਭ ਆਲਮੋਸਟ 9ਵੀਂ ਵੱਡੀ ਜ਼ਬਾਨ ਪੰਜਾਬੀ ਸਪੀਕਿੰਗ ਲੋਕਾਂ ਦੇ ਹਵਾਲੇ ਨਾਲ ਬਣ ਜਾਂਦੀ ਹੈ। ਕਿਉਂਕਿ ਜਦੋਂ ਅਸੀਂ, ਔਰ ਮੈਂ ਇੱਕ ਚਾਰਟ ਜਿਹਦੇ 'ਚ ਸਭ ਤੋਂ ਜ਼ਿਆਦਾ ਦੁਨੀਆ 'ਚ ਚਾਈਨੀਜ਼ ਜ਼ਬਾਨ ਬੋਲਣ ਵਾਲੇ ਲੋਕ ਨੇ 1284 ਮਿਲੀਅਨ। ਸੋ ਇਹ ਤਾਂ ਬਿਲੀਅਨਸ ਚਲਾ ਜਾਂਦਾ, ਇਹਦੇ ਤਾਂ ਨੇੜੇ ਤੇੜੇ ਵੀ ਕੋਈ ਹੋਰ ਨਹੀਂ ਪਹੁੰਚਦਾ। ਬੇਸ਼ੱਕ ਚਾਈਨਾ ਨੇ ਆਪਣਾ ਸਟੈਂਡਰਡ ਡਾਇਲੈਕਟ ਮੈਂਡਰੀਨ ਰੱਖਿਆ ਅੱਜ, ਔਰ ਦੁਨੀਆ 'ਚ ਅੱਜ ਸਭ ਤੋਂ ਜ਼ਿਆਦਾ ਜਿਹੜੀ ਜ਼ਬਾਨ ਸਿੱਖੀ ਜਾਂਦੀ ਹੈ ਉਹ ਮੈਂਡਰੀਨ ਹੈ। ਸਭ ਤੋਂ ਜ਼ਿਆਦਾ ਸਟੂਡੈਂਟ ਜਿਹੜੇ ਨੇ ਉਹ ਮੈਂਡਰੀਨ, ਕਿਉਂਕਿ ਚਾਈਨਾ ਫਿਊਚਰ ਦੀ ਫਾਈਨੈਂਸ਼ੀਅਲ ਪਾਵਰ ਵੀ ਹੈ, ਮਿਲਟਰੀ ਪਾਵਰ ਵੀ ਹੈ। ਔਰ ਜਿਵੇਂ ਚਾਈਨੀਜ਼ ਨੇ, ਔਰ ਤੁਸੀਂ ਜਦੋਂ ਚਾਈਨੀਜ਼ ਜ਼ਬਾਨ ਦੇਖੋ, ਸਾਡੇ ਤਾਂ ਚਲੋ ਵਰਨੈਕੂਲਰ ਨੇ, ਜਿਹਨੂੰ ਅਸੀਂ ਵਰਨੈਕੂਲਰ ਤੋਂ ਦੇਸੀ ਅਲਫਾਬੈਟ ਨੇ, ਅਲਫ ਬੇ ਪੇ, ਉਰਦੂ 'ਚ ਹੈ, ਪੰਜਾਬੀ 'ਚ ਊੜਾ ਐੜਾ ਈੜੀ ਸੱਸਾ ਹਾ ਹੈ, ਜਾਂ ਹਿੰਦੀ 'ਚ ਕ ਖ ਗ ਘ ङ ਹੈ। ਚਾਈਨਾ ਦੇ ਵਿੱਚ ਉਹਨਾਂ ਦੀ ਜ਼ਬਾਨ ਚਾਈਨੀਜ਼ ਕੋਈ ਅਲਫਾਬੈਟ ਨਹੀਂ ਹੈ, ਹਰ ਚੀਜ਼ ਦਾ ਇਮੇਜ ਹੈ। ਸੋ ਮਤਲਬ ਸਭ ਤੋਂ ਔਖੀ ਜ਼ਬਾਨ ਹੈ, ਪਰ ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਚਾਈਨੀਜ਼ ਸਿੱਖ ਰਹੇ ਨੇ। ਮੈਂਡਰੀਨ ਉਹਨਾਂ ਦੇ ਬਹੁਤ ਵੱਡਾ ਮੁਲਕ ਹੈ ਚੀਨ, ਉਹਨਾਂ ਨੇ ਸਟੈਂਡਰਡ ਜ਼ਬਾਨ ਮੈਂਡਰੀਨ ਬਣਾਈ ਹੋਈ ਹੈ। ਔਰ ਜਿਵੇਂ ਉਹਨਾਂ ਨੇ ਹਰ ਚੀਜ਼, ਚੀਨ ਨੇ ਗਵਰਨਰ ਕੀ ਦੁਨੀਆ UN 'ਚ ਬੈਠੇ ਹੋਣ ਜਾਂ ਦੂਜੇ ਜਦੋਂ ਆਪਸ 'ਚ ਬੈਠਦੇ ਨੇ ਆਪਣੀ ਮਦਰ ਲੈਂਗੁਏਜ ਗੱਲ ਕਰਦੇ ਨੇ। ਔਰ ਹਰ ਚੀਨ ਨੇ ਨੂੰ ਆਪਣੀ ਤਹਿਜ਼ੀਬ, ਆਪਣੀ ਜ਼ਬਾਨ, ਕਿਉਂਕਿ ਇਹ ਜਿਹੜਾ ਤੁਹਾਡਾ ਆਪਣੇ ਆਪ ਦੇ ਵਿੱਚ ਫਖਰ ਹੁੰਦਾ ਹੈ, ਇਹ ਤੁਹਾਡੀ ਆਪਣੀ ਬਿਲੋਂਗਿੰਗ ਨਾਲ ਹੁੰਦਾ, ਆਪਣੀ ਜ਼ਬਾਨ ਨਾਲ ਹੁੰਦਾ ਹੈ, ਆਪਣੇ ਮਜ਼ਹਬ ਨਾਲ ਹੁੰਦਾ ਹੈ, ਆਪਣੀ ਤਹਿਜ਼ੀਬ ਨਾਲ ਹੁੰਦਾ ਹੈ। ਜਦੋਂ ਤੁਸੀਂ ਇੱਕ ਚੀਜ਼ ਤੋਂ ਪੈਰ ਖਿਸਕਾਉਂਦੇ ਹੋ ਫਿਰ ਤੁਸੀਂ ਖਿਸਕਦੇ ਚਲੇ ਜਾਂਦੇ ਹੋ, ਫਿਰ ਇਹਦੀ ਕੋਈ ਰੋਕਣ ਵਾਲਾ ਨਹੀਂ ਹੁੰਦਾ। ਮੰਦੇ ਭਾਗਾਂ ਨੂੰ ਜਦੋਂ ਅਸੀਂ ਇਹ ਦੇਖ ਰਹੇ ਹਾਂ, ਮੈਂ ਇਸ ਚਾਰਟ ਦੀ ਗੱਲ ਕਰਦੇ ਹਾਂ, ਚਾਈਨੀਜ਼ ਤੋਂ ਬਾਅਦ ਦੂਸਰੀ ਵੱਡੀ ਜ਼ਬਾਨ ਜਿਹੜੀ ਦੁਨੀਆ 'ਚ ਬੋਲੀ ਜਾਂਦੀ ਹੈ ਸਭ ਤੋਂ ਜ਼ਿਆਦਾ ਲੋਕਾਂ ਵੱਲੋਂ, 437 ਮਿਲੀਅਨ ਉਹਨੂੰ ਬੋਲਦੇ ਨੇ, ਸਪੈਨਿਸ਼। ਹੁਣ ਸਾਊਥ ਅਮਰੀਕਾ ਨਾਲ ਸਪੇਨ ਦਾ ਕੀ ਤਾਲੁਕ ਹੈ, ਪਰ ਕਿਉਂਕਿ ਸਾਰਾ ਸਾਊਥ ਅਮਰੀਕਾ ਇਹਨਾਂ ਦੇ ਕੰਟਰੋਲ 'ਚ ਸੀ, ਉਹਨਾਂ ਦੀਆਂ ਆਪਣੀਆਂ ਨੇਟਿਵ ਲੈਂਗੁਏਜਸ ਮਾਰ ਦਿੱਤੀਆਂ, ਸਪੈਨਿਸ਼ ਉੱਤੇ ਆ ਕੇ ਬਹਿ ਗਏ, ਲੋਕ ਸਪੈਨਿਸ਼ ਬੋਲਦੇ ਨੇ। ਇੰਗਲਿਸ਼ 372 ਮਿਲੀਅਨ ਲੋਕ, ਅੰਗਰੇਜ਼ਾਂ ਦਾ ਰਾਜ, ਇਹ ਤਾਂ ਅੱਜ ਵੀ ਦੇਖੋ ਇੰਗਲੈਂਡ ਕਿੰਨਾ ਕੁ ਹੈ, ਯੂਨਾਈਟਿਡ ਕਿੰਗਡਮ ਜਿਹਨੂੰ ਕਹਿੰਦੇ ਨੇ, ਉਹਦੇ 'ਚ ਵੀ ਆਇਰਿਸ਼ ਆਪਣੇ ਨੇ, ਸਕਾਟ ਆਪਣੇ ਨੇ, ਔਰ ਇਹਨਾਂ ਦੇ ਇੰਗਲੈਂਡ ਦੇ ਗੋਰੇ ਵੱਖਰੇ ਨੇ। ਲੇਕਿਨ ਕਿਉਂ ਇੰਗਲਿਸ਼ ਜਿੱਥੇ ਗਏ ਉੱਥੇ ਲੈ ਗਏ, ਸਾਨੂੰ ਵੀ ਚੰਬੜੀ ਹੋਈ ਹੈ। ਅਰੈਬਿਕ 295 ਮਿਲੀਅਨ ਲੋਕ ਦੁਨੀਆ 'ਚ, ਅਰਬੀ ਬਹੁਤ ਪੁਰਾਣੀ ਜ਼ਬਾਨ ਔਰ ਖੂਬਸੂਰਤ ਜ਼ਬਾਨ, ਕੁਰਾਨ ਮਜੀਦ ਅਰਬੀ ਦੇ ਵਿੱਚ ਹੈ। ਔਰ ਕਿਉਂਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਇਸਲਾਮਿਕ ਮੁਲਕਾਂ 'ਚ ਅਰਬੀ ਐਜ਼ ਏ ਮਦਰ ਟੰਗ ਵੀ ਹੈ, ਗਵਰਨਮੈਂਟ ਲੈਂਗੁਏਜ ਵੀ ਹੈ। ਹਿੰਦੀ 200, ਹੁਣ ਹਿੰਦੀ 19th ਸੈਂਚੁਰੀ 'ਚ ਇਹਨਾਂ ਨੇ, ਜਿਵੇਂ ਮੈਂ ਕਿਹਾ, ਜਿਹੜੇ ਡਾਇਲੈਕਟ ਸੀ, ਭੋਜਪੁਰੀ, ਮੈਥਲੀ, ਖੜੀ ਬੋਲੀ, ਔਰ ਜਿਹੜੀ ਹੈ ਰੋਹੇਲਖੰਡ ਦੀ, ਔਰ ਇੱਕ ਹੋਰ ਖੰਡ ਸੀ ਇਹਨਾਂ ਦਾ, ਉਹਨੂੰ ਉਹਨਾਂ ਨੇ ਹਿੰਦੀ ਡਾਇਲੈਕਟ ਦੇ ਥੱਲੇ ਕ ਖ, ਔਰ ਗਾਂਧੀ ਨੇ ਸਭ ਤੋਂ ਜ਼ਿਆਦਾ ਹਿੰਦੀ ਨੂੰ ਪ੍ਰਚਾਰਿਆ। ਜਿਹੜਾ ਉਰਦੂ ਵੀ, ਕਿਉਂਕਿ ਜਦੋਂ ਅਸੀਂ ਆਈਡੈਂਟੀਟੀ ਦੀ ਗੱਲ ਕਰਦੇ ਹਾਂ, ਔਰ ਮੈਂ ਇਹ ਸਮਝਦਾ ਵੀ ਉਰਦੂ ਕਿਵੇਂ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਬਣੀ, ਕਿਉਂਕਿ ਉਹਦਾ ਇੱਕ ਬੈਕਗਰਾਉਂਡ ਹੈ। ਭਾਰਤੀ ਮੁਸਲਮਾਨਾਂ ਦੀ ਆਈਡੈਂਟੀਟੀ ਨੂੰ ਹਿੰਦੂਆਂ ਤੋਂ ਅੱਡ ਸਾਬਤ ਕਰਨ ਦੇ ਲਈ ਉਰਦੂ ਤੋਂ ਬਿਨਾਂ ਤੁਹਾਡੀ ਹੋਰ ਕਾਮਨਨੈਸ ਨਹੀਂ ਸੀ। ਫਾਰਸੀ ਲੋਕ ਬੋਲਦੇ ਨਹੀਂ ਸੀ, ਭਾਵੇਂ ਸਰਕਾਰੀ ਜ਼ਬਾਨ ਹੈ, ਤੇ ਸਾਰੇ ਨਾਰਥ ਦੇ ਵਿੱਚ ਜਿਹੜਾ ਦੈਟ ਵਾਸ ਦਾ ਓਨਲੀ ਥਿੰਗ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਮੁਸਲਮਾਨਾਂ ਨੇ ਵੀ ਪੰਜਾਬੀ ਨੂੰ ਨੈਗਲੈਕਟ ਕੀਤਾ ਉਰਦੂ ਦੇ ਉੱਤੇ, ਕਿਉਂਕਿ 20ਵੀਂ ਸਦੀ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਸਟਰਗਲ ਸੀ। ਇਹ ਤਾਂ 1930 ਚ ਜਦੋਂ ਕਾਂਗਰਸ ਨੇ ਰੈਜ਼ੋਲੂਸ਼ਨ ਕੀਤਾ ਕਿ ਜੀ ਆਜ਼ਾਦ ਭਾਰਤ ਦੇ ਵਿੱਚ ਜਿਹੜੀ ਹੈ ਅਸੀਂ ਜ਼ਬਾਨ ਤੇ ਬੇਸਡ ਰੀਆਰਗੇਨਾਈਜ਼ ਕਰਾਂਗੇ ਸੂਬਿਆਂ ਨੂੰ, ਜਿਹੜੇ ਹੋਏ ਵੀ 1950 ਚ ਲੈਂਗੁਏਜ ਕਮਿਸ਼ਨ ਬਣਿਆ ਔਰ ਦੂਸਰਾ ਹੋਇਆ।
ਲੇਕਿਨ ਉਸ ਪੀਰੀਅਡ ਦੇ ਵਿੱਚ ਮੁਸਲਮਾਨ ਆਪਣੀ ਅਟਰੀ ਪਛਾਣ ਦੇ ਲਈ ਜਿਹੜੇ ਨੇ ਉਹ ਉਰਦੂ ਦੇ ਜਿਹੜੇ ਹੈ ਉਸ ਨੂੰ, ਔਰ ਜ਼ਾਹਰ ਹੈ ਈਵਨ ਪੰਜਾਬ ਦੇ ਵਿੱਚ ਸਿੱਖ ਰਾਜ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜਾ ਜਾਂ ਅੰਗਰੇਜ਼ੀ ਲਿਆ ਕੇ ਉਹਨਾਂ ਦੇ ਜਿਹੜੀ ਰੇਲਵੇਜ਼ ਪੋਸਟ ਆਫਿਸਿਸ ਦੂਜੇ ਸੀ ਅੰਗਰੇਜ਼ੀ ਪੜ੍ਹੇ। ਬੰਗਾਲ ਔਰ ਮਦਰਾਸ ਦੇ ਲੋਕ ਅੱਜ ਵੀ ਪੰਜਾਬ ਕਹਿਣਗੇ ਬੰਗਾਲੀ ਬਾਬੂ, ਮਦਰਾਸੀ ਬਾਬੂ, ਕਿਉਂਕਿ ਪੜ੍ਹੇ ਲਿਖੇ ਹੀ ਉਹ ਸੀ, ਉਤਰੋਂ ਲਿਆਂਦੇ। ਤੇ ਜਿਹੜੀ ਅਦਰਵਾਈਜ਼ ਬੋਲਚਾਲ ਦੀ ਜ਼ਬਾਨ ਸੀ, ਸਕ੍ਰਿਪਟ ਅਰੈਬਿਕ ਸੀ। ਈਵਨ ਜਿਹੜੇ ਖਾਲਸਾ ਸਕੂਲ, ਖਾਲਸਾ ਕਾਲਜ ਵੀ ਬਣੇ, ਤੁਸੀਂ ਪੁਰਾਣੇ ਪੀਰੀਅਡ 'ਚ ਗੁਟਕੇ ਦੇਖੋਗੇ, ਮਜ਼ਹਬੀ ਜਿਹੜਾ ਕਲਾਮ ਹੈ ਬਾਣੀ ਦੇ, ਉਹ ਉਰਦੂ 'ਚ ਪ੍ਰੈਸਿਸ ਛਪਦੇ ਸੀ। ਹਾਲਾਂ ਗੁਰਦੁਆਰਿਆਂ ਦੇ ਵਿੱਚ ਜਾਂ ਦੂਜਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਹੈ, ਉਹ ਇੱਕ ਆਪਣਾ ਜਿਹੜੀਆਂ ਪਾਠਸ਼ਾਲਾਵਾਂ ਕਹਿੰਦੇ ਸੀ ਗੁਰਦੁਆਰਿਆਂ ਦੇ ਨਾਲ ਜੁੜੇ ਹੋਏ। ਸੋ ਇਹ ਇੱਕ ਵੱਖਰੀ ਸਟਰਗਲ ਸੀ ਜਿਸ 'ਚੋਂ ਇਹ ਗੁਜ਼ਰੇ। ਔਰ ਹਿੰਦੀ ਜਿਹੜੀ ਹੈ ਅੱਜ, ਕਿਉਂਕਿ ਉਹਨਾਂ ਨੇ ਥੋਪੀ ਹੋਈ ਹੈ ਬਦੋ-ਬਦੀ ਲਿਆ ਕੇ, ਨਹੀਂ ਤਾਂ ਭਾਰਤ ਦੇ ਵਿੱਚ 25-26% ਤੋਂ ਜ਼ਿਆਦਾ ਲੋਕ ਹਿੰਦੀ ਨਹੀਂ ਬੋਲਦੇ, ਪਰ ਹੁਣ ਇਹਨਾਂ ਦੀ ਗਿਣਤੀ 260 ਮਿਲੀਅਨ ਹੈ। ਬੰਗਾਲੀ 242 ਮਿਲੀਅਨ, ਕਿਉਂਕਿ ਉਹ ਦੋਵੇਂ ਪਾਸੇ ਨੇ, ਬੰਗਲਾਦੇਸ਼ ਦਾ ਵੀ 200 ਮਿਲੀਅਨ ਦੇ ਲਗਭਗ ਹੈ, ਦੂਸਰੇ ਪਾਸੇ ਵੀ ਮੇਰਾ ਖਿਆਲ ਹੈ ਵੀ ਸ਼ਾਇਦ ਉਹਨਾਂ ਦੀ ਫਿਗਰ ਹੋਰ ਵੀ ਜ਼ਿਆਦਾ ਹੋਵੇ, ਇਹ ਘੱਟ ਪੋਰਤੁਗੀਜ਼ 219 ਮਿਲੀਅਨ, ਰਸ਼ੀਅਨ 154 ਮਿਲੀਅਨ। ਔਰ ਨੌਵਾਂ ਮੈਂ ਇਹ ਦੇਖਦਾ ਵੀ ਜੇ ਅਸੀਂ ਰਫਲੀ ਵੀ ਅੰਦਾਜ਼ਾ ਲਾਈਏ 150 ਮਿਲੀਅਨ ਤੋਂ ਜ਼ਿਆਦਾ ਲੋਕ, 15 ਕਰੋੜ ਤੋਂ ਜ਼ਿਆਦਾ ਲੋਕ ਦੁਨੀਆ ਦੇ ਵਿੱਚ ਪੰਜਾਬੀ ਬੋਲਣ ਵਾਲੇ ਨੇ ਜਿਨ੍ਹਾਂ ਦੀ ਮਦਰ ਟੰਗ ਪੰਜਾਬੀ ਹੈ। ਜੈਪਨੀਜ਼ 128 ਮਿਲੀਅਨ ਲੋਕ ਬੋਲਦੇ ਨੇ, ਔਰ ਇਹ ਰਫਲੀ ਇਹ ਸਾਰੇ ਦਾ ਪਾਰਟ ਬਣਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਪੰਜਾਬੀ, ਜਦੋਂ ਹੁਣ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਿਹਾ ਕਿ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਵੇਰੀ ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ, ਕਿ ਅਸੀਂ ਕਿਵੇਂ ਇਸ ਆਪਣੀ ਜ਼ਬਾਨ ਨੂੰ ਰੋਲੇ। ਬਿਲਕੁਲ। ਔਰ ਪੰਜਾਬੀ ਮੈਂ ਸਮਝਦਾ ਔਰ ਮੈਂ, ਹਾਲਾਂਕਿ ਹਰ ਇੱਕ ਨੂੰ ਆਪਣੀ ਜ਼ਬਾਨ ਤੇ ਫਖਰ ਹੈ, ਹੋਣਾ ਵੀ ਚਾਹੀਦਾ। ਔਰ ਅਸੀਂ ਜਦੋਂ ਅੱਜ ਤੋਂ 2012 ਦੇ ਵਿੱਚ ਸੱਚੋ ਸੱਚ ਪ੍ਰੋਗਰਾਮ ਸ਼ੁਰੂ ਕੀਤਾ ਤੇ ਬਹੁਤ ਸਾਰੇ ਸਾਡੇ ਪਾਕਿਸਤਾਨੀ ਭਰਾਵਾਂ ਦੀਆਂ ਲਿਖਤਾਂ ਉਦੋਂ ਆਉਂਦੀਆਂ ਸੀ ਕਿ ਸਾਨੂੰ ਪਹਿਲੀ ਵਾਰ ਲੱਗਾ ਕਿ ਪੰਜਾਬੀ ਜ਼ਬਾਨ ਦੇ ਵਿੱਚ ਇੰਟਰਨੈਸ਼ਨਲ ਇਸ਼ੂ ਵੀ ਡਿਸਕਸ ਹੋ ਸਕਦੇ ਨੇ। ਅਦਰਵਾਈਜ਼ ਬਣਾਈ ਇਹ ਦਿੱਤਾ ਜੀ ਇਹਦੇ 'ਚ ਚੁਟਕਲਾ ਸੁਣਾਓ ਜਾਂ ਗਾਲਾਂ ਕੱਢੀਆਂ ਜਾ ਸਕਦੀਆਂ ਜਾਂ ਦੂਸਰਾ ਹਾਲਾਂਕਿ ਮੈਂ ਅੱਜ ਵੀ ਦੇਖਦਾ ਭਾਵੇਂ ਪਾਕਿਸਤਾਨ ਦੀ ਕੌਮੀ ਜ਼ਬਾਨ ਉਰਦੂ ਹੈ, ਔਰ ਉਹਨਾਂ ਦੀਆਂ ਜਦੋਂ ਡਿਬੇਟਸ ਚੱਲ ਰਹੀਆਂ ਹੁੰਦੀਆਂ ਜਾਂ ਉਹਨਾਂ ਦੇ ਇਨਕਲੂਡਿੰਗ ਉਹਨਾਂ ਦੇ, ਹੁਣ ਜਿਵੇਂ ਉਹਨਾਂ ਦੇ ਫੋਰਨ ਮਿਨਿਸਟਰ ਨੇ ਬਹੁਤ ਵਧੀਆ ਉਰਦੂ ਬੋਲਦੇ ਨੇ, ਪਰ ਕਿਤੇ ਨਾ ਕਿਤੇ ਜਾ ਕੇ ਹੋਏਗਾ ਉਹ ਕਹਿਣਗੇ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਇਹ, ਔਰ ਉਹਨਾਂ ਦੀਆਂ ਡਿਬੇਟਸ ਦੇ ਤਾਂ ਉੱਤੇ ਆਮ ਹੀ ਹੁੰਦਾ। ਇਹਦਾ ਮਤਲਬ ਇਹ ਹੈ ਵੀ ਜਿੱਥੇ ਬਾਕੀ ਜ਼ਬਾਨ 'ਚ ਐਕਸਪ੍ਰੈਸ਼ਨ ਅੜ ਜਾਂਦੀ ਹੈ ਉੱਥੇ ਪੰਜਾਬੀ ਦੇ ਕੋਲ ਕਹਿਣ ਲਈ ਕੁਝ ਹੈ। ਉਹਦਾ ਰੀਜ਼ਨ ਹੈ ਕਿਉਂਕਿ ਜੇ 5-6 ਹਜ਼ਾਰ ਸਾਲ ਅੱਜ ਤੱਕ ਪੰਜਾਬੀ ਨੂੰ ਕਦੇ ਸਟੇਟ ਪੈਟਰਨੇਜ ਨਹੀਂ ਮਿਲੀ। 50 ਸਾਲ ਪਹਿਲਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਨੇ ਪੰਜਾਬੀ ਨੂੰ ਜਿਹੜਾ ਐਜ਼ ਏ ਸਟੇਟ ਲੈਂਗੁਏਜ ਬਣਾਇਆ। ਇੱਕ ਲੰਬੀ ਸਟਰਗਲ ਪੰਜਾਬੀ ਸੂਬੇ ਦਾ ਮੋਰਚਾ, ਔਰ ਉਸ ਦੇ ਲਈ ਸਿੱਖਾਂ ਨੇ, ਕਿਉਂਕਿ ਅਨਫੋਰਚੂਨੇਟਲੀ ਇਧਰ ਵਾਲਿਆਂ ਨੇ ਤਾਂ ਡਿਸਓਨ ਕੀਤਾ ਹੀ ਆਪਣੀ ਜ਼ਬਾਨ ਨੂੰ ਲਹਿੰਦੇ ਪੰਜਾਬ 'ਚ। ਦੂਸਰੇ ਪਾਸੇ ਜਦੋਂ 1951 ਦੀ ਸੈਂਸਸ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਹਿੰਦੂ ਮੁਨਕਰ ਹੋ ਗਿਆ ਕਿ ਜੀ ਇਹ ਤਾਂ ਸਾਡੀ ਮਾਂ ਬੋਲੀ ਜਿਹੜੀ ਉਹ ਪੰਜਾਬੀ ਬੋਲ ਕੇ ਹਿੰਦੀ ਲਿਖਾਉਂਦੇ ਸੀ ਜੀ। ਔਰ ਜਦੋਂ ਸਿੱਖਾਂ ਨੇ ਮੰਗ ਕੀਤੀ ਕਿ ਵੀ ਸਾਰੇ ਸੂਬੇ ਤੁਸੀਂ ਤਾਮਿਲ, ਤੇਲਗੂ, ਕੰਨੜ, ਮਲਿਆਲਮ ਸਾਰੀਆਂ ਜ਼ਬਾਨਾਂ ਦੇ ਆਧਾਰ ਤੇ ਸੂਬੇ ਬਣਾ ਰਹੇ ਹੋ ਪੰਜਾਬੀ, तो जवाब मिले ये तो गंवारों की भाषा है, लैंग्वेज ऑफ द इलिटरेट। और अज भी पिछले दिन जी 2-3 दिन पहला एक वीडियो घूम रही सी कि एक बीबी ਜਿਹੜੀ ਇੱਕ ਟੋਲ ਦੇ ਉੱਤੇ ਇੱਕ ਜਿਹੜੀ ਹੈ ਉਹਨਾਂ ਦੇ ਕੌਪ ਨਾਲ ਉਲਝ ਰਹੀ ਹੈ ਕਿ ਤੂੰ ਪੰਜਾਬੀ ਬੋਲ ਕੇ ਮੇਰੀ ਬੇਇੱਜ਼ਤੀ ਕੀਤੀ ਹੈ, ਔਰ ਉਸ ਦੇ ਉੱਤੇ ਬੜਾ ਉਹ ਘੁੰਮ ਰਿਹਾ ਕਿ ਵੀ ਕੀ ਹੈ। BBC ਨੇ ਵੀ ਸਟੋਰੀ ਕੀਤੀ ਵੀ ਪੰਜਾਬੀ ਬੋਲਣਾ ਕੋਈ ਕਿਸੇ ਦੀ ਬੇਇੱਜ਼ਤੀ ਕਰਨਾ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਅਹਿਸਾਸ ਸੇ ਕਮਤਰੀ ਘਟੀਆਪਨ ਦਾ ਅਹਿਸਾਸ ਆਇਆ, ਇਸ ਨੇ ਅਹਿਸਾਸ ਹੀ ਭੁੱਲ ਗਏ ਕਿ ਇਸ ਜ਼ਬਾਨ 'ਚ ਬਾਬਾ ਫਰੀਦ ਗੰਜ ਸ਼ੱਕਰ ਨੇ, ਬਾਬਾ ਨਾਨਕ ਨੇ। ਔਰ ਜੇ ਅਸੀਂ ਅੱਜ ਵੀ ਜਦੋਂ ਬੁੱਲੇ ਸ਼ਾਹ ਜਾਂ ਸ਼ਾਹ ਹੁਸੈਨ ਜਾਂ ਮੁਹੰਮਦ ਬਖਸ਼ ਔਰ ਈਵਨ ਵਾਰਿਸ ਸ਼ਾਹ, ਜਦੋਂ ਤੁਸੀਂ ਲਿਟਰੇਚਰ ਦੀ ਦੁਨੀਆ 'ਚ ਗੱਲ ਕਰਦੇ ਹੋ, ਦੋਵੇਂ ਪੰਜਾਬਾਂ 'ਚ ਕਿਤੇ ਵੀ ਹੋਏ ਤੁਸੀਂ ਕਿਵੇਂ ਵਾਰਿਸ ਸ਼ਾਹ ਨੂੰ ਕੋਟ ਕੀਤੇ ਬਿਨਾ ਆਪਣਾ ਦਿਲ ਲਗਾ ਸਕਦੇ ਹੋ, ਕੋਈ ਵੀ ਹੋਏ, ਜਿਹਦੇ 'ਚ ਜਦੋਂ ਵਹੀਰ ਕਹਿੰਦੇ ਹੈ ਕਿ ਵਾਰਿਸ ਸ਼ਾਹ ਨਾ ਮੋੜਾ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ, ਉਹਨੇ ਦੀ ਅੰਗਰੇਜ਼ੀ ਕਰ ਲਓ ਤੁਸੀਂ। ਸੋ ਉਹ ਖੂਬਸੂਰਤ ਕਿ ਭਾਈ ਕਿਵੇਂ ਉਹ ਸਾਰੇ ਨੂੰ ਅਸੀਂ ਡਿਸਓਨ ਕਰਕੇ ਅਸੀਂ ਕਿਸ ਕਿਸਮ ਦੇ, ਔਰ ਇਹੀ ਕਾਰਨ ਹੈ ਕਿ ਅਸੀਂ ਰੁਲੇ
ਰੁਲੇ ਬਿਲਕੁਲ। ਔਰ ਇਹ ਪਾਰਟ ਇਧਰ ਅਸੀਂ ਮਹਿਸੂਸ ਕੀਤਾ, ਪੰਜਾਬੀ ਹਿੰਦੂਆਂ ਨੇ ਡਿਸਓਨ ਕੀਤੀ ਜ਼ਬਾਨ, ਸਿੱਖਾਂ ਨੇ ਮੋਰਚਾ ਲਾਇਆ ਪੰਜਾਬੀ, ਔਰ 60,000 ਤੋਂ ਜ਼ਿਆਦਾ ਗ੍ਰਿਫਤਾਰੀਆਂ, 100 ਤੋਂ ਜ਼ਿਆਦਾ ਸ਼ਹੀਦੀਆਂ। ਔਰ ਜਦੋਂ ਫਿਰ ਹਕੂਮਤ ਬੰਨੀ ਭਾਰਤ ਦੀ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਣ ਚਾਹੁੰਦਾ ਹੈ, ਪੰਜਾਬੀ ਸਪੀਕਿੰਗ ਏਰੀਏ ਕੱਢ ਦਿੱਤੇ ਜਾਂਦੇ ਨੇ, ਚੰਡੀਗੜ੍ਹ ਕੱਢ ਦਿੱਤਾ ਜਾਂਦਾ ਹੈ, ਵਾਟਰ ਪਾਸੇ ਕਰਤਾ ਜਾਂਦਾ ਹੈ, ਕੰਟਰੋਲ ਉਹਨਾਂ ਤੋਂ ਲੈ ਲਿਆ ਜਾਂਦਾ ਹੈ। ਔਰ ਇਸ ਸਾਰੇ ਚੋਂ ਜੇ ਅੱਜ ਅਸੀਂ ਦੇਖੀਏ, ਹੁਣ ਇਸ ਦਿਨ ਨੂੰ ਪੰਜਾਬ 'ਚ ਸੈਲੀਬ੍ਰੇਟ ਕੀਤਾ ਗਿਆ। ਪੰਜਾਬ ਦਾ ਜਿਹੜਾ ਮਿਨਿਸਟਰ ਹੈ ਇਸ ਮਹਿਕਮੇ ਦਾ, ਉਹਨੇ ਕਿਹਾ ਜੀ ਸਾਰੇ ਸਾਈਨ ਬੋਰਡ ਦੂਜੇ ਤੀਜੇ ਜਿਹੜੇ ਨੇ ਉਹ ਪੰਜਾਬੀ 'ਚ ਹੀ ਹੋਣਗੇ ਔਰ ਦੂਸਰਾ ਹੋਏਗਾ। ਔਰ ਮੈਨੂੰ ਖੁਸ਼ੀ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਜਦੋਂ ਇਹ ਹੁੰਦਾ ਹੈ ਇਨੋਗਰੇਟ, ਜਿਹੜੇ ਉਧਰ ਨੂੰ ਜਿਉਂ ਹੀ ਤੁਸੀਂ ਉਸ ਸਰਹੱਦ ਨੂੰ ਕ੍ਰਾਸ ਕਰਦੇ ਹੋ ਡੇਰਾ ਬਾਬਾ ਨਾਨਕ ਤੋਂ, ਜਾਂ ਇਧਰੋਂ ਜਾਣ ਵਾਲੇ ਵੀ ਪੰਜਾਬੀ ਗੁਰਮੁਖੀ ਦੇ ਵਿੱਚ ਲਿਖੇ ਹੋਏ ਬੋਰਡ ਨੇ ਜਿਹੜੇ ਇੱਕ ਫਖਰ ਦਿੰਦੇ ਨੇ ਕਿ ਭਾਈ ਇਸ ਪਾਰਟ ਦੀ ਇੱਕ ਰੈਕਗਨੀਸ਼ਨ ਹੈ। ਘੜੀ ਮੈਂ ਦੇਖ ਰਿਹਾ ਵਕਤ ਜਾ ਰਿਹਾ ਅੱਗੇ, ਪਰ ਇਸ ਨੂੰ ਮੈਂ ਜ਼ਰੂਰ ਥੋੜੇ ਵੇਰਵੇ 'ਚ ਹੋਰ ਗੱਲ ਕਰਨੀ ਚਾਹਾਂਗਾ। ਅੱਜ ਹੀ ਮੈਂ ਬਾਬਾ ਨਜ਼ਮੀ ਜਿਹੜੇ ਬੜੇ ਜ਼ਬਰਦਸਤ ਪੰਜਾਬੀ ਸ਼ਾਇਰ ਨੇ, ਔਰ ਤੁਸੀਂ ਦੇਖੋ ਪੰਜਾਬੀ ਜ਼ੁਬਾਨ ਦੀ ਖੂਬਸੂਰਤੀ ਇਹ ਹੈ ਕਿ ਇਹਦੇ 'ਚ ਰੂਹਾਨੀਅਤ ਦੀ ਵੀ ਸਿਖਰ ਹੈ। ਬਾਬਾ ਫਰੀਦ, ਗੁਰੂ ਨਾਨਕ ਸਾਹਿਬ ਔਰ ਸਿੱਖ ਗੁਰੂ ਸਾਹਿਬਾਨ, ਭਗਤ ਜਨ, ਉਹਨਾਂ ਨੇ ਵੀ ਈਵਨ ਜਿਹੜੀ ਲੋਕਾਂ ਦੇ ਹੱਕਾਂ ਦੀ ਗੱਲ ਹੈ ਜਿਹਨੂੰ ਅੱਜ ਲਿਬਰਲਿਜ਼ਮ ਕਿਹਾ ਜਾਂਦਾ ਹੈ, ਜਾਂ ਉਸ ਦੇ ਵਿੱਚ ਵੀ ਭਾਵੇਂ ਜਿਹਨਾਂ ਨੂੰ ਤੁਸੀਂ ਕਮਿਊਨਿਸਟ ਕਹੋ, ਉਹਨਾਂ ਨੇ ਵੀ ਜਿਹੜੀ ਰਚਨਾ ਕੀਤੀ ਹੈ ਤੇ ਪੰਜਾਬੀ ਦੇ ਵਿੱਚ ਕੋਈ ਲਫ਼ਜ਼ਾਂ ਦੀ ਘਾਟ ਨਹੀਂ ਹੈ। ਸਟੇਟ ਪੈਟਰਨੇਜ ਨਹੀਂ ਸੀ, ਹੱਸਣਾ ਖੇਡਣਾ ਲੋਕਾਂ ਨੇ, ਉਹ ਜਿਹੜੇ ਰਿਫਲੈਕਸ ਜ਼ਬਾਨ ਦਾ ਲਫ਼ਜ਼ ਉਹ ਘੜਿਆ ਜਾਂਦਾ ਜਿਹਦੀ ਲੋੜ ਪੈਂਦੀ ਹੈ। ਹੁਣ ਭਾਰਤ ਦੇ ਵਿੱਚ ਕਿਸੇ ਜ਼ਬਾਨ 'ਚ ਸੰਸਕ੍ਰਿਤ ਤੋਂ ਲੈ ਕੇ ਉਹਨਾਂ ਦੀਆਂ ਸ਼ਹੀਦ ਦੇ ਲਈ ਕੋਈ ਲਫ਼ਜ਼ ਨਹੀਂ ਹੈ ਪੈਰਲਲ, ਕਿਉਂਕਿ ਹੈ ਹੀ ਨਹੀਂ ਸੀ ਕਾਨਸੈਪਟ ਸ਼ਹੀਦੀ ਦਾ। ਇਧਰੋਂ ਆਇਆ ਅਰਬੀ ਫਾਰਸੀ ਘੁੰਮ ਕੇ, ਔਰ ਉਹ ਜਿਹੜਾ ਇਸੇ ਤਰ੍ਹਾਂ ਸ਼ੌਕ, ਹੁਣ ਸ਼ੌਕ ਜਿਹੜਾ ਹੈ ਇਹ ਇਸ ਕਿੱਥੋਂ ਆਇਆ ਲਫ਼ਜ਼, ਉਹਨਾਂ ਨੂੰ ਕਹੋ ਜੀ ਕੱਢੋ ਆਪਣੀ ਸੰਸਕ੍ਰਿਤ, ਕਿਉਂਕਿ ਸ਼ੌਕ ਦਾ ਕਾਨਸੈਪਟ ਹੀ ਨਹੀਂ ਹੈ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਕਿ ਵੀ ਕਿਵੇਂ ਹੁਣ ਇਸ ਗੱਲ ਵੱਲ ਧਿਆਨ ਜਾ ਰਿਹਾ ਹੈ। ਲਹਿੰਦੇ ਪੰਜਾਬ 'ਚ ਇੱਕ ਪੂਰੀ ਮੂਵਮੈਂਟ ਇਸ ਦੇ ਉੱਤੇ ਹੈ, ਔਰ ਚੰਗੇ ਚੰਗੇ ਸ਼ਾਇਰ ਮੌਜੂਦਾ ਦੌਰ ਦੇ ਵਿੱਚ, ਇਹ ਵੀ ਚੰਗਾ ਹੈ ਕਿ ਹੁਣ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਕੁਝ ਛਪਦੀਆਂ ਨੇ ਉਹਨਾਂ ਦੀ ਸਕ੍ਰਿਪਟ ਸ਼ਾਹਮੁਖੀ ਵੀ ਹੁੰਦੀ ਹੈ, ਅਰੈਬਿਕ ਨੂੰ ਸ਼ਾਹਮੁਖੀ ਸਕ੍ਰਿਪਟ ਕਹਿੰਦੇ ਨੇ, ਔਰ ਸਾਡੇ ਕਿਉਂਕਿ ਪੰਜਾਬ 'ਚ ਸਰਕਾਰੀ ਸਕ੍ਰਿਪਟ ਗੁਰਮੁਖੀ ਹੈ, ਗੁਰਮੁਖੀ ਸਕ੍ਰਿਪਟ ਵੀ ਹੁੰਦੀ ਹੈ। ਔਰ ਉਹਨਾਂ ਦੀ ਮੈਂ ਜਿਹੜੀਆਂ ਨੇ ਦੋ ਜਿਹੜੇ ਬਾਬਾ ਨਜ਼ਮੀ ਉਹਨਾਂ ਦੀਆਂ ਸ਼ੇਅਰ ਕਰਕੇ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਾਂਗਾ। ਉਹਨਾਂ ਦਾ ਇੱਕ ਬੜਾ ਖੂਬਸੂਰਤ ਉਹ ਸ਼ੇਅਰ ਕਹਿੰਦੇ ਨੇ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਇਹ ਹੈ ਪ੍ਰੈਕਟੀਕੈਲਿਟੀ, ਕਿਉਂਕਿ ਪੰਜਾਬ ਦੀ ਧਰਤੀ ਜਿੱਥੇ ਮੌਸਮ ਵੀ ਇੰਟੈਂਸ, ਗਰਮੀ ਵੀ ਅੰਤਾਂ ਦੀ, ਠੰਡ ਵੀ ਅੰਤਾਂ ਦੀ, ਹਮਲਾਵਰਾਂ ਦਾ ਵੀ ਉਹ ਜ਼ੋਰ ਸੀ ਕਿ ਖਾਦਾ ਪੀਤਾ ਲਾਏ ਦਾ ਬਾਬਾ ਬੁੱਲੇ ਸ਼ਾਹ ਰਹਿੰਦਾ ਅਹਿਮਦ ਸ਼ਾਹ ਦਾ, ਔਰ ਉੱਥੇ ਲੋਕਾਂ ਨੇ ਜਿਹੜੀ, ਔਰ ਇਸ ਲਈ ਅੱਜ ਵੀ ਅਸੀਂ ਐਮਰਜੈਂਸੀ ਮੈਨੇਜਮੈਂਟ ਸਭ ਤੋਂ ਵਧੀਆ, ਕੋਈ ਪਲੈਨਿੰਗ ਨਹੀਂ ਹੁੰਦੀ ਕਿਸੇ ਚੀਜ਼ ਦੀ, ਕੋਈ ਨਹੀਂ ਹੈ, ਪਿਆ ਜਿੱਥੇ ਪਿਆ, ਪਰ ਜਦੋਂ ਆ ਗਿਆ ਚੱਕ ਲੋ ਡਾਂਗਾ, ਚੱਕ ਲੋ ਵੀ ਆ ਗਿਆ, ਕਿਉਂਕਿ ਉਹ ਉਸ ਤਹਿਜ਼ੀਬ 'ਚ ਹੀ ਉਸ ਕਿਸਮ ਦਾ ਰਿਹਾ ਵਰਤਾਰਾ। ਔਰ ਅੱਜ ਜਿਸ ਮੈਂ ਸਮਝਦਾ ਵੀ ਮੁਹੱਬਤ ਦੀ ਵੀ ਲੋੜ ਹੈ, ਆਪਣੀ ਜ਼ਬਾਨ ਨੂੰ, ਆਪਣੀ ਮਾਂ ਬੋਲੀ ਨੂੰ ਵੀ ਸੰਭਾਲਣ ਦੀ ਲੋੜ ਹੈ, ਔਰ ਕਿਸ ਕਦਰ ਇਹ ਮੁਹੱਬਤ ਇੱਕ ਦੂਸਰੇ ਦੇ ਲਈ, ਸਾਡੀ ਆਪਣੀ ਧਰਤੀ ਦੇ ਜਾਇਆਂ ਦੇ ਲਈ, ਕੁੱਲ ਇਨਸਾਨੀਅਤ ਦੇ ਲਈ ਹੋਏ। ਮੈਂ ਬਾਬਾ ਨਜ਼ਮੀ ਦੇ ਇਸ ਲਿਖਤ ਦੇ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਦਾ। ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ, ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ। ਇਹ ਜਿਹੜੀ
ਸੈਂਚਰੀਜ਼ ਦੀ ਕਨਫਲਿਕਟ। ਜੀ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ, ਲਹੂ ਤਾਂ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਜੇ ਇਹ ਹੈ ਖੂਬਸੂਰਤੀ ਜੀ ਜ਼ਬਾਨ ਦੀ ਵੀ, ਔਰ ਜਿਵੇਂ ਉਹਨਾਂ ਨੇ ਲਿਖਿਆ ਹੈ, ਕਿਆ ਕਹਿਣੇ, ਕਿਆ ਲਹੂ ਕਹਿਣੇ। ਤਾਂ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ, ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ। ਦੇਖੋ so ਰੱਬ nice. ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ, ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ। very nice. ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ, ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹੁਸੈਨੀ ਲੰਗਰ ਨੂੰ, ਸਾਡੇ ਸਿੰਘਾਂ ਫਸਦੇ ਰਹਿਣਾ ਖੁਰਲੀ ਢਹਿੰਦੀ ਰਹਿਣੀ ਹੈ। ਕਿ ਜੇ ਅਸੀਂ ਅਕਲ ਤੋਂ ਕੰਮ ਨਾ ਲਿਆ, ਸਾਡੇ ਸਿੰਘਾਂ ਫਸਦਿਆਂ ਰਹਿਣਾ ਖੁਰਲੀ ਢਹਿੰਦੀ ਰਹਿਣੀ ਹੈ, ਜਿੱਦਾਂ ਤੀਕਰ ਨੱਥ ਨਾ ਪਾਈ ਨਫ਼ਰਤ ਵਾਲੇ ਡੰਗਰ। ਬਿਲਕੁਲ ਬਿਲਕੁਲ। ਸੋ ਮੈਂ ਸਮਝਦਾ ਹਾਂ So ਕਿ nice. ਵੀ ਇਸ 'ਚ ਆਪਣੀ ਮਾਂ ਬੋਲੀ ਨੂੰ ਘਰਾਂ ਦੇ ਵਿੱਚ ਬੋਲਣਾ ਫਖਰ ਹੋਣਾ ਚਾਹੀਦਾ ਹੈ। ਜੀ ਹਰ ਜ਼ਬਾਨ ਦਾ। ਔਰ ਠੀਕ ਹੈ, ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਉਰਦੂ ਹੈ, ਉਹਨੇ ਇੰਟੈਗਰੇਟ ਕੀਤਾ ਹੈ ਪੰਜਾਬੀ ਨੂੰ, ਸਿੰਧੀ ਨੂੰ, ਬਲੋਚੀ ਨੂੰ ਔਰ ਖੈਬਰ ਪਖਤੂਨਖਵਾ ਨੂੰ, ਉਸ ਦੇ ਨਾਲ ਉਵੇਂ ਹੀ ਰਹਿਣਾ ਚਾਹੀਦਾ ਹੈ। ਪਰ ਵਿਦਿਨ ਦਾ ਸਟੇਟ ਕੌਣ ਰੋਕਦਾ ਹੈ ਕਿ ਤੁਸੀਂ ਆਪਣੀ ਜ਼ਬਾਨ ਨਾ ਬੋਲੋ, ਆਪਣੇ ਸਕੂਲਾਂ 'ਚ ਪ੍ਰਾਇਮਰੀ ਲੈਵਲ ਤੇ ਜ਼ਬਾਨ ਨਾ ਲਿਆਓ, ਆਪਣੀ ਨੈਸ਼ਨਲ ਆਪਣੀ ਅਸੈਂਬਲੀ ਦੇ ਵਿੱਚ ਕਿਉਂ ਨਹੀਂ ਪੰਜਾਬੀ ਦੇ ਵਿੱਚ ਹੋ ਸਕਦਾ? ਇਜ਼ਰਾਈਲ ਨੇ ਡਿਵੈਲਪ ਕੀਤਾ ਆਪਣੀ ਜ਼ਬਾਨ, ਉਹ ਮਰੀ ਹੋਈ ਸੀ 3000 ਸਾਲ ਦੀ, ਉਹਨਾਂ ਦੀ ਜਿਹਨੂੰ ਪਾਰਲੀਮੈਂਟ ਹੈ, ਜਿਹਨੂੰ ਕਨੈਸਟ ਕਹਿੰਦੇ ਨੇ, ਹਿਬਰੀਓ ਦੇ ਵਿੱਚ ਉਹ ਕਰਦੇ ਨੇ। ਜੀ ਸੋ ਮੈਂ ਸਮਝਦਾ ਹਾਂ ਵੀ ਇਹ ਫਖਰ ਹੋਣਾ ਚਾਹੀਦਾ ਸਾਨੂੰ ਕਿ ਸਾਡੀ ਇਹ ਮਾਖਿਓਂ ਮਿੱਠੀ ਪੰਜਾਬੀ ਜ਼ਬਾਨ, ਜਿਸ ਨੂੰ ਕਿੰਨਿਆਂ ਨੇ ਨਵਾਜਿਆ, ਫਕੀਰਾਂ ਨੇ, ਪੀਰਾਂ ਨੇ, ਰੂਹਾਨੀਅਤ ਦੀ ਸਿਖਰਾਂ ਛੋਈਆਂ ਨੇ ਜਿਨ੍ਹਾਂ ਨੇ, ਔਰ ਅਸੀਂ ਜੇ ਇਸ ਤੋਂ ਭਗੌੜੇ ਤੇ ਫਿਰ ਜਿਹੜਾ ਜਿਵੇਂ ਉਹਨਾਂ ਨੇ ਕਿਹਾ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਿ ਭਾਈ ਅਸੀਂ ਮਾਂ ਬੋਲੀ ਦੇ ਫਿਰ ਕਪੁੱਤਰ ਹੈ, ਅਸੀਂ ਸਪੁੱਤਰ ਕਹਾਣ ਦਾ ਹੱਕ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪੰਜਾਬੀ ਮਾਂ ਬੋਲੀ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।